ਸਟੇਟ ਦੇ ਕੋਲ ਪਾਵਰ ਆ ਕਿ ਉਹ ਧਰਮ ਨੂੰ ਟਵਿਸਟ ਕਰ ਸਕ। ਸਟੇਟ ਕੋਲ ਪਾਵਰ ਹੈ ਉਹ ਨੈਰੇਟਿਵ ਬਣਾ ਸਕਦੀ ਆ। ਸਟੇਟ ਕੋਲ ਪਾਵਰ ਹੈ ਤੁਹਾਡੀ ਜ਼ੁਬਾਨ ਬਦਲ ਸਕਦੀ ਆ। ਸਟੇਟ ਕੋਲ ਪਾਵਰ ਹੈ ਤੁਹਾਡੀ ਇਕਨੋਮੀ ਨੂੰ, ਤੁਹਾਡੀ ਪੋਲਿਟਿਕਸ ਨੂੰ, ਤੁਹਾਡੇ ਧਰਮ ਨੂੰ, ਹਰ ਸ਼ਾ ਸਟੇਟ ਕੰਟਰੋਲ ਕਰ। ਜੇ ਮੁਹੰਮਦ ਸਾਹਿਬ ਮਾਲਾ ਜਪਦੇ ਰਹਿੰਦੇ ਤੇ ਲੋਕਾਂ ਨੂੰ ਕਹਿੰਦੇ ਨਾ ਜਾ ਕੇ ਜਿੱਥੇ ਜਿੱਥੇ ਮੁਸਲਮਾਨਾਂ ਦੇ ਜ਼ੁਲਮ ਹੁੰਦਾ ਉੱਥੇ ਜਾ ਕੇ ਆਪਣਾ ਰਾਜ ਸਥਾਪਿਤ ਕਰੋ, ਤੇ ਅੱਜ 52 ਮੁਸਲਮਾਨਾਂ ਦੇ ਦੇਸ਼ ਨਾ ਹੁੰਦੇ ਦੁਨੀਆ 'ਚ। ਧਰਮ ਉੱਥੇ ਹੀ ਆਉਂਦਾ, ਉੱਥੇ ਡੈਜ਼ਰਟ 'ਚ ਹੀ ਮੁੱਕ ਜਾਂਦਾ। ਸੋ ਜੇ ਖਾਲਸਾ ਰਾਜ ਕਾਇਮ ਨਾ ਹੋਇਆ ਤੇ ਧਰਮ ਤੇ ਅੱਗੇ ਬੇਸ਼ੁਮਾਰ ਹਮਲੇ ਆ। ਇੰਡੀਅਨ ਸਰਕਾਰ ਨੇ ਇੰਨਾ ਭੰਡੀ ਪ੍ਰਚਾਰ ਕੀਤਾ, ਪਰ ਉਹ ਭੰਡੀ ਪ੍ਰਚਾਰ ਜਿਹੜਾ ਵਾ ਉਹ ਕਾਮਯਾਬ ਵੀ ਹੋਇਆ, ਇਹ ਨਹੀਂ ਕਾਮਯਾਬ ਨਹੀਂ ਹੋਇਆ, ਪਰ ਉਹਨੂੰ ਹੁਣ ਰਿਵਰਸ ਗੇਅਰ ਲਾਇਆ ਤੁਹਾਡੀ ਆ। ਵਿਸ਼ਵ ਗੁਰੂ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਸ਼ਵ ਗੁਰੂ ਹਾਂ। ਭਾਈ ਗੱਬਰ ਸਿੰਘ ਚਾਹ ਵਾਲਾ ਉਹ ਕਹਿੰਦਾ ਮੈਂ ਦੁਨੀਆ ਦੇ ਮਸਲੇ ਮੁਕਾਨਾ ਵਾਂ। ਯੂਕਰੇਨ ਤੇ ਰਸ਼ੀਆ ਦੀ ਜੰਗ ਦੇ ਵਿੱਚ ਮੈਂ ਉੱਥੇ ਪਰਮਾਣੂ ਹਥਿਆਰ ਵਰਤਣ ਲੱਗੇ ਸੀ, ਮੈਂ ਯੁੱਧ ਵਿਰਾਮ ਕਰਾਉਣ ਦੀ ਕੋਸ਼ਿਸ਼ ਕੀਤੀ, ਮੇਰੀ ਵਜ੍ਹਾ ਤੋਂ ਪਰਮਾਣੂ ਹਥਿਆਰ ਨਹੀਂ ਵਰਤੇ ਗਏ। ਤੇ ਭਾਈ ਚਾਹ ਵਾਲੇ ਦੀ ਜੰਗ ਦਾ ਫੈਸਲਾ ਇੱਥੇ ਵਾਸ਼ਿੰਗਟਨ ਡੀਸੀ 'ਚ ਹੋਇਆ। ਇੱਕ ਟਵੀਟ ਨੇ ਹੀ ਸਰੈਂਡਰ ਕਰਾ ਦਿੱਤਾ। ਸੋ ਇਹ ਤੋਂ ਸਾਨੂੰ ਸਮਝਣਾ ਚਾਹੀਦਾ ਕਿ ਉਹਨਾਂ ਜਿਨ੍ਹਾਂ ਨੇ ਭਾਈ ਚਾਹ ਵਾਲੇ ਕੋਲ ਸਰੈਂਡਰ ਕਰਾਇਆ ਨਾ, ਅੱਜ ਤੁਹਾਡੇ ਨਾਲ ਖਲੋਤੇ ਨੇ ਕਾਂਗਰਸ 'ਚ ਆ ਕੇ 12-13 ਕਾਂਗਰਸਮੈਨ ਐਵੇਂ ਨਹੀਂ ਕਹਿ ਕੇ ਗਏ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਜੋ ਵਿਤਕਰੇ ਹੋਏ ਆ, ਤੁਹਾਡੇ ਨਾਲ ਜੋ ਜ਼ੁਲਮ ਹੋਇਆ ਉਹਨਾਂ ਨੂੰ ਇਕਨੋਲੇਜ ਕਰਨੇ ਆ। ਹਵਾ ਦਾ ਰੁਖ ਬਦਲ ਰਿਹਾ ਵਾ। ਸਾਡੇ ਕੌਮੀ ਘਰ ਦਾ ਜਿਹੜਾ ਵੇਲਾ ਹੈ ਨਾ ਹੁਣ ਬਹੁਤ ਨੇੜੇ ਹੈ, ਪਰ ਜੇ ਆਪਾਂ ਅੰਗੇਜ ਹੀ ਨਾ ਕਰ ਸਕੇ, ਜੇ ਅੱਜ ਵੀ ਅਸਾਂ ਬੜਕਾਂ ਹੀ ਮਾਰਨੀਆਂ ਮੋਦੀ ਦੀ ਤਰ੍ਹਾਂ, ਕੁੱਤਿਆਂ ਬਿੱਲੀਆਂ ਹੀ ਕਰਨੀ ਆ, ਤੇ ਕੋਈ ਨਹੀਂ, ਫਿਰ ਕਿਸੇ ਹੋਰ ਦੇ ਬਾਰੇ ਉਹ ਸੋਚ ਲੈਣਗੇ। ਕਿਉਂਕਿ ਜੇ ਤੁਸੀਂ ਟੇਬਲ ਤੇ ਬਹਿ ਕੇ ਗੱਲ ਹੀ ਨਹੀਂ ਕਰਨੀ, ਜੇ ਕੈਪੈਸਿਟੀ ਬਿਲਡਿੰਗ ਹੀ ਨਹੀਂ ਕਰਨੀ, ਜੇ ਤੁਸੀਂ ਇਨਕਲੂਜਨ ਦੀ ਬਜਾਏ ਐਕਸਕਲੂਜਨ ਦੀ ਹੀ ਗੱਲ ਕਰਨੀ ਆ, ਜੇ ਤੁਸੀਂ ਇਹ ਕਹਿਣਾ ਵੀ ਪੰਜਾਬ 'ਚ ਸਿਰਫ ਸਿੱਖ ਹੀ ਰਹੇਗਾ ਸਾਡਾ, ਤੇ ਉਹ ਮੇਰੇ ਵਿਜ਼ਨ ਤਾਂ ਉਹ ਖਾਲਿਸਤਾਨ ਆ, ਉਹ ਪੰਜਾਬ ਆ ਜਿਹਦੇ ਵਿੱਚ ਮੁਸਲਮਾਨ ਆ, ਸਿੱਖ ਵੀ ਸਿੱਖ ਆ, ਜਿਹਦੇ ਵਿੱਚ ਦਲਿਤ ਵੀ ਆ, ਜਿਹਦੇ ਵਿੱਚ ਹਰ ਹਿੰਦੂ ਵੀ ਆ, ਸਾਰੇ ਵਸਦੇ ਆ। ਪਰ ਜੇ ਅਸਾਂ ਪੋਲਿਟਿਕਸ ਆਫ ਐਕਸਕਲੂਜਨ ਇਦਾਂ ਕਰਨੀ ਆ ਵੀ ਫਲਾਣੇ ਨੂੰ ਇਦਾਂ ਕਰ ਦਿਓ, ਉਹ ਕਰ ਦਿਓ, ਤੇ ਉਹ ਕਹਿਣਗੇ ਵੀ ਇਹ ਤਾਂ ਇੱਕ ਜੰਮਦੇ ਆ ਹੀ ਸਟੇਟ ਦਾ ਜਨਮ ਨਹੀਂ ਹੋਇਆ, ਤੇ ਇਦਾਂ ਦੀ ਸਟੇਟ ਕ੍ਰੀਏਟ ਕਰਨ ਜਾ ਰਹੇ ਜਿਹਦੇ ਵਿੱਚ ਕਿਸੇ ਹੋਰ ਦਾ ਸਰਵਾਈਵਲ ਹੀ ਨਹੀਂ। ਇਦਾਂ ਦੀ ਸਟੇਟ ਅੱਜ ਦੀ ਮਾਡਰਨ ਦੁਨੀਆ 'ਚ ਕੋਈ ਐਕਸੈਪਟ ਨਹੀਂ ਕਰੇਗਾ। ਅੱਜ ਕੱਲ੍ਹ ਦੀ ਲੀਡਰਸ਼ਿਪ ਜਿਹੜੀ ਆ ਉਹ ਆਮ ਸਿੱਖ ਦੇ ਵਿੱਚ, ਸਧਾਰਨ ਸਿੱਖ 'ਚ ਆ ਕੇ ਬਹਿਣਾ ਨਹੀਂ ਚਾਹੁੰਦੀ, ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਉਹਨੂੰ ਜਵਾਬ ਨਹੀਂ ਦੇਣਾ। ਅਜੇ ਖਾਲਿਸਤਾਨ ਬਣਿਆ ਨਹੀਂ। ਜੇ ਕੱਲ ਨੂੰ ਇਹੋ ਜਿਹੀ ਲੀਡਰਸ਼ਿਪ ਆ ਗਈ ਸਾਡੇ ਕੋਲ ਜਿਹੜੀ ਸਾਡੇ ਨਾਲ ਨਾ ਬਹਿਣਾ ਚਾਹੇ, ਨਾ ਗੱਲ ਕਰਨਾ ਚਾਹੇ, ਨਾ ਜਵਾਬ ਦੇਣਾ ਚਾਹੇ, ਤੇ ਸਾਡਾ ਕੀ ਹਾਲ ਹੋਵੇਗਾ। ਸੰਗਤ ਜੀ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਦੋਂ ਫਤਿਹ ਦੀ ਸਾਂਝ ਪਾਉਂਦੇ ਆ ਤੇ ਭੈਣਾਂ ਵੱਲੋਂ ਵੀ ਫਤਿਹ ਦੀ ਓਨੀ ਹੀ ਭਾਰੀ ਸਾਂਝ ਆਉਣੀ ਚਾਹੀਦੀ ਆ, ਕਿਉਂਕਿ ਬਲੂਮਬਰਗ ਵੀ ਤੁਹਾਨੂੰ ਰਿਕਾਰਡ ਕਰ ਰਿਹਾ। ਪੰਥ ਜਿਹੜਾ ਵਾ ਉਹ ਸਿਰਫ ਬੰਦਿਆਂ ਦਾ ਨਹੀਂ, ਗੁਰੂ ਸਾਹਿਬ ਨੇ ਜਿਹੜੀਆਂ ਸਾਡੀ ਭੈਣਾਂ ਨੂੰ ਜਿੰਨੀ ਆਜ਼ਾਦੀ ਦਿੱਤੀ ਆ ਹੋਰ ਕਿਸੇ ਧਰਮ ਨੇ ਦਿੱਤੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ ਜਿਹਾ ਅੱਜ ਬਾਇਲਿੰਗੁਅਲ ਗੱਲਬਾਤ ਕਰਾਂਗਾ ਕਿਉਂਕਿ ਬਲੂਮਬਰਗ ਵਾਲੇ ਵੀ ਆ, ਥੋੜਾ ਜਿਹਾ ਇਹਨਾਂ ਨੂੰ ਪਰਸਪੈਕਟਿਵ ਦੇਣਾ। So I will try to be bilingual. What we are commemorating today and where we are today, this is not an ordinary Sikh temple, it's not an ordinary Sikh Gurdwara. This is where more than a century ago people who stood with the values of United States, which are the values of freedom, liberty, equality, human rights, they went 7 seas across to win that freedom, liberty, equality under the British colonial rule. The Ghadriite movement, the Ghadris, who were working here, but they went more than a century ago to preserve these human values in India. Some of them were jailed, some of them were martyred. And we are also commemorating the martyrs of 1984. The world needs to understand what 1984 was. It wasn't an attack on Golden Temple or Darbar Sahib. It wasn't a building which was attacked. It was the Sikh spirit which a totalitarian state attacked. For somebody to understand what it signifies, if you are a Muslim, you need to think, what if Mecca or Kaaba, which is the center of Muslims, being attacked by an army and razed to ground? If you are a Christian, you can relate to this event, imagining that what if Vatican is attacked with the tanks by an army and razed to ground. If you are a Jew, imagine if Dome of the Rock is attacked by an army. That's what happened with the Sikhs 41 years ago when Golden Temple, Darbar Sahib, was attacked by the Indian army. World need to understand Sikh context.
and in the current climate as well. Indian state which has been violating the human rights, Indian state whom this country, United States Commission on International Religious Freedom, has consistently been raising concerns that it should be a country of particular concern for religious freedom, because all minorities are being threatened, harassed, and their rights are being taken. Hence, they have recommended several times that US should and State Department should declare India as country of particular concern. After doing all of that, they have spread this terrorism. They are very keen to talk about terrorism and classify everything terrorism, but this is real terrorism, the transnational repression, where they go overseas and they try to snub the voices, not only for Sikhs, but all human rights defenders. When we talk about Bhai Hardeep Singh Ji Nijjar's martyrdom and other who were threatened here, two of them are sitting here, Dr. Amarjeet Singh and Dr. Pritpal Singh. What we need to understand about transnational repression, which I said on several occasions and while briefing the Congress, try to put this narrative that transnational repression is not only the assassination attempts. Transnational repression does not only mean that somebody was murdered, but transnational repression also means stalking, harassing, hacking, physical assaults, attempted kidnapping, forcing or coercing victims to return to home countries, threatening or detaining their family members or their assets back home in their home countries, freezing financial assets, online disinformation campaigns. Now, if you look at this definition, I think every one of you, or majority of you who are sitting here today, are victims of transnational repression in one way or other. I remember myself in 2016, United States Commission on International Religious Freedom published my report on India, which was constitutional and legal challenges faced by the minorities in India. This was the very first report in this country which was exclusively on India, followed which I faced transnational repression myself. There is a foundation here called Hindu American Foundation. They started a whole campaign against me. They trolled me wherever I went. I received so many messages that you will be killed. There were so many disinformation articles everywhere. Members of Congress were sent the letters that this guy is actually terrorist sympathizer because he talks about the self-determination. He talks about self-determination for the Sikhs under the UN Charter Article 1. Hence, such a guy should not be in this country. And even today, whenever I appear in the congressional hearings or at the UN forums, State of India and all its agents who spread transnational repression, they go out, they troll me, they stalk me, and they write letters, and also the life threats. But we always will stand with human rights. I will always be voicing for the Sikhs. I will always be voicing for Sikh homeland, because that is something which is mentioned in the UN Charter of Human Rights, Article 1. So ਹੁਣ ਮੈਂ ਥੋੜਾ ਜਿਹਾ ਗੱਲ ਕਰਨਾ ਚਾਹਨਾ ਅੱਜ ਦੇ ਸਮਾਗਮ ਬਾਰੇ। ਆਪਾਂ ਅੱਜ ਇਸ ਸਮਾਗਮ ਦਾ ਨਾਂ ਰੱਖਿਆ ਵਾ ਸ਼ਹੀਦੀ ਸਮਾਗਮ। ਆਪਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜੀਆਂ ਗੱਲਾਂ ਕਿੰਨੀ ਵਾਰੀ ਉਹ ਕਈ ਵਾਰੀ ਮੈਂ ਦੇਖਦਾ ਬਹੁਤ ਸਾਰੀਆਂ ਰਿਸਾਈਕਲ ਸਪੀਚਿਸ ਵੀ ਹੁੰਦੀਆਂ ਵਾ, ਜਿਹੜੀਆਂ ਗੱਲਾਂ ਪਹਿਲਾਂ ਕਨਵੈਨਸ਼ਨਲੀ ਚੱਲਦੀਆਂ ਵਾ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਸ਼ਹਾਦਤਾਂ ਦੇ ਬਾਰੇ ਤੁਹਾਨੂੰ ਬਹੁਤ ਪਤਾ। ਮੈਂ ਥੋੜਾ ਜਿਹਾ ਸ਼ਹੀਦੀ ਦੇ ਫਲਸਫੇ ਤੋਂ ਪਹਿਲਾਂ ਗੱਲ ਕਰਨਾ ਚਾਹਾਂਗਾ ਕਿ ਸ਼ਹੀਦੀ ਦਾ ਫਲਸਫਾ ਹੈ ਕੀ। ਸ਼ਹੀਦੀ ਦਾ ਫਲਸਫਾ ਜਿਹੜਾ ਸਿੱਖੀ 'ਚ ਆ ਤੇ ਦੂਸਰੇ ਧਰਮਾਂ 'ਚ ਆ, ਸਿੱਖੀ ਦਾ ਜਿਹੜਾ ਸ਼ਹੀਦੀ ਦਾ ਫਲਸਫਾ ਵਾ ਉਹ ਦੂਸਰੇ ਨਾਲੋਂ ਕਿੱਦਾਂ ਡਿਫਰੈਂਟ ਆ, ਨਵੇਕਲਾ ਆ, ਉਹਦੀ ਸਿਗਨੀਫੀਕੈਂਸ ਕੀ ਆ। ਕਿਉਂਕਿ ਆਪਣਾ ਜਿਹੜੀ ਕੰਪੈਰੀਟਿਵ ਰਿਲੀਜਨ ਦੀ ਜਿਹੜੀ ਸਾਡੀ ਅਪਰੋਚ ਆ ਜਾਂ ਸਟੱਡੀ ਆ ਨਾ ਥੋੜੀ ਵੀਕ ਆ। ਸ਼ਹਾਦਤ ਦਾ ਜਿਹੜਾ ਫਲਸਫਾ ਵਾ ਉਹ ਈਸਾਈ ਧਰਮ 'ਚ ਵੀ ਆ, ਇਸਲਾਮ 'ਚ ਵੀ ਆ, ਸਿੱਖੀ 'ਚ ਤਾਂ ਹੈ ਹੀ ਹੈ। ਈਸਾਈ ਧਰਮ 'ਚ ਇਹਨੂੰ ਕਿਹਾ ਜਾਂਦਾ ਮਾਰਟਰਡਮ। ਹੁਣ ਮਾਰਟਰਡਮ ਦਾ ਜਿਹੜਾ ਕਨਸੈਪਟ ਈਸਾਈਅਤ ਨੇ ਦਿੱਤਾ ਉਹ ਇਹ ਸੀ, ਮਤਲਬ ਇਹਦਾ ਇੱਕੋ ਹੀ ਆ। ਜਿਹੜਾ ਸ਼ਹਾਦਤ ਦਾ ਸ਼ਬਦ ਹੈ ਇਟਸੈਲਫ, ਇਹਦਾ ਮਤਲਬ ਹੈ ਗਵਾਹੀ ਦੇਣਾ। ਇਹਦਾ ਪੈਰਲਲ ਸ਼ਬਦ ਜਿਹੜਾ ਈਸਾਈਅਤ 'ਚ ਉਹ ਹੈ ਮਾਰਟਰਡਮ। ਮਾਰਟਰਡਮ ਦਾ ਮਤਲਬ ਇਹ ਹੈ ਵੀ ਜਿਸ ਬੰਦੇ ਨੇ ਜੀਸਸ ਕ੍ਰਾਈਸਟ ਤੇ ਜਿਹੜਾ ਗੋਸਪਲ ਉਹ ਲੈ ਕੇ ਆਇਆ, ਉਹਦੀ ਗਵਾਹੀ ਦਿੰਦਿਆਂ ਹੋਇਆਂ ਜਿਹੜਾ ਬੰਦਾ ਪਰਸੀਕਿਊਟ ਹੋਇਆ,
ਮੈਂ ਮਾਰਿਆ ਗਿਆ ਜਾਂ ਸਫਰ ਕੀਤਾ ਦੁਨੀਆ 'ਚ, ਉਹ ਮਾਰਟਰ ਆ। ਪਰ ਈਸਾਈਅਤ ਦੇ ਵਿੱਚ ਇਹ ਆ ਵੀ ਜੇ ਤੁਹਾਨੂੰ ਕੋਈ ਪਰਸੀਕਿਊਟ ਕਰਦਾ, ਤੁਸੀਂ ਉਹਦੇ ਅੱਗੇ ਰੈਜ਼ਿਸਟੈਂਸ ਨਹੀਂ ਕਰਨੀ। ਜਿਹੜੀ ਇਬਤਦਾਈ ਜਾਂ ਇਨੀਸ਼ੀਅਲ ਜਿਹੜੀ ਕ੍ਰਿਸਚੀਅਨਿਟੀ ਆ, ਉਹਦੇ 'ਚ ਬੰਦੇ ਪਰਸੀਕਿਊਟ ਹੁੰਦੇ ਰਹੇ, ਉਹ ਆਪਣੀ ਗੱਲ ਕਰਦੇ ਰਹੇ। ਸਟੇਟ ਨੇ ਉਹਨਾਂ ਨੂੰ ਪਰਸੀਕਿਊਟ ਕੀਤਾ, ਉਹਨਾਂ ਰੈਜ਼ਿਸਟ ਨਹੀਂ ਕੀਤਾ, ਕਿਉਂਕਿ ਉਧਰ ਇਹ ਫਲਸਫਾ ਆ ਨਾ, ਵੈਸੇ ਤਾਂ ਸਟੇਟ ਦਾ ਘੜਿਆ ਹੋਇਆ, ਰੋਮਨ ਐਮਪਾਇਰ ਦਾ ਘੜਿਆ ਹੋਇਆ ਫਲਸਫਾ, ਆਪਾਂ ਇਹਦੇ ਬਾਅਦ ਚਾਹਾਂਗੇ। ਉਹ ਕਹਿੰਦੇ ਆ ਨਾ ਪੁਰਾਣੀ ਕ੍ਰਿਸਚੀਅਨਿਟੀ 'ਚ ਇਹ ਆ ਵੀ ਤੁਹਾਡੇ ਗੱਲ ਤੇ ਕੋਈ ਇੱਕ ਚੰਡ ਮਾਰੇ ਦੂਜੀ ਅੱਗੇ ਕਰ ਦਿਓ, ਬਾਈ ਲਵ ਸਰਵ ਵਨ ਅਦਰ। ਉੱਥੇ ਇਹ ਆ ਵੀ ਤੁਸੀਂ ਰੈਜ਼ਿਸਟ ਨਹੀਂ ਕਰਨਾ, ਜੇ ਤੁਹਾਡੇ ਤੇ ਕੋਈ ਜ਼ੁਲਮ ਕਰਦਾ, ਜ਼ੁਲਮ ਸਹਿ ਜਾਣਾ ਤੇ ਜਾਨ ਵੀ ਦੇ ਦੇਣੀ ਹੈ ਜ਼ੁਲਮ ਸਹਿੰਦਿਆਂ ਹੋਇਆਂ। ਇਹ ਆ ਮਾਰਟਰਡਮ ਦਾ ਕਨਸੈਪਟ ਕ੍ਰਿਸਚੀਅਨਿਟੀ ਦੇ ਵਿੱਚ। ਇਸੇ ਤਰ੍ਹਾਂ ਧਰਮ ਇਸਲਾਮ 'ਚ ਆ ਸ਼ਹਾਦਤ ਦਾ ਕਨਸੈਪਟ, ਬਹੁਤ ਵੱਡਾ, ਬਹੁਤ ਉੱਤਮ ਦਰਜਾ ਆ ਸ਼ਹਾਦਤ ਦਾ। ਪਰ ਉੱਥੇ ਡਿਫਰੈਂਸ ਕੀ ਆ? ਉੱਥੇ ਆ ਤੁਸੀਂ ਰੈਜ਼ਿਸਟ ਕਰਨਾ ਵਾ, ਪਰ ਜਦੋਂ ਤੁਸੀਂ ਰੈਜ਼ਿਸਟ ਕਰ ਰਹੇ ਹੋ ਕਿਸੇ ਚੀਜ਼ ਨੂੰ, ਜਦੋਂ ਸ਼ਹਾਦਤ ਦੇ ਰਹੇ ਹੋ, ਤੇ ਤੁਹਾਡੇ ਵਾਸਤੇ ਰੱਬ ਨੇ ਬੜੇ ਵਾਅਦੇ ਕੀਤੇ ਆ। ਇਸੇ ਤਰ੍ਹਾਂ ਈਸਾਈ ਧਰਮ 'ਚ ਵੀ ਆ ਵੀ ਜੇ ਤੁਸੀਂ ਸ਼ਹੀਦ ਹੋ ਜਾਂਦੇ ਆ ਤੇ ਸ਼ਹਾਦਤ ਦੇ ਬਾਅਦ ਤੁਹਾਨੂੰ ਇੱਕ ਚਿੱਟੀ ਪਹਿਨਾਵਾ ਮਿਲੇਗਾ ਸਵਰਗਾਂ ਦੇ ਵਿੱਚ। ਜੀਸਸ ਕ੍ਰਾਈਸਟ ਤੁਹਾਨੂੰ ਆਪ ਹੀ ਆ ਕੇ ਛੂਵੇਗਾ, ਤੁਹਾਡੇ ਅਥਰੂ ਪੂੰਝੇਗਾ, ਤੇ ਦੁਨੀਆ 'ਚ ਜੋ ਕੁਝ ਤੁਸੀਂ ਸਫ਼ਰ ਕੀਤਾ ਉਹਨੂੰ ਸਫ਼ਰ ਨਹੀਂ ਕਰਨਾ ਪਏਗਾ। ਇਸੇ ਤਰ੍ਹਾਂ ਹੀ ਧਰਮ ਇਸਲਾਮ 'ਚ ਵੀ ਆ। ਧਰਮ ਇਸਲਾਮ 'ਚ ਸ਼ਹਾਦਤ ਦਾ ਇਹ ਕਨਸੈਪਟ ਆ ਵੀ ਤੁਹਾਡੇ ਘਰ ਦੇ 72 ਬੰਦੇ ਬਖਸ਼ੇ ਜਾਣਗੇ, ਤੁਹਾਡੇ ਅਗਲੀ ਪਿਛਲੀਆਂ ਸਾਰੀਆਂ ਨਸਲਾਂ ਨੂੰ ਰੱਬ ਸਵਰਗਾਂ 'ਚ ਥਾਂ ਦੇਗਾ ਜੇ ਤੁਸੀਂ ਸ਼ਹਾਦਤ ਦਿੱਤੀ, ਤੁਹਾਨੂੰ ਜੰਨਤ ਮਿਲੇਗੀ। ਤੇ ਉੱਥੇ ਵੀ ਇੱਕ ਰਿਵਾਰਡ ਹੈਗਾ। ਪਰ ਸਿੱਖੀ ਦਾ ਜਿਹੜਾ ਸ਼ਹਾਦਤ ਦਾ ਕਨਸੈਪਟ ਹੈ ਨਾ, ਇਹ ਸਭ ਤੋਂ ਉੱਚਾ ਵਾ। ਇਹਦੇ 'ਚ ਨਾ ਤੁਹਾਨੂੰ ਕਿਸੇ ਨੇ ਚਿੱਟਾ ਚੋਲਾ ਪਾਣਾ, ਨਾ ਤੁਹਾਨੂੰ ਕੋਈ ਸਵਰਗਾਂ ਦਾ ਕੋਈ ਆ, ਨਾ ਤੁਹਾਨੂੰ ਹੂਰਾਂ ਮਿਲਣੀਆਂ, ਨਾ ਤੁਹਾਡੀਆਂ ਨਸਲਾਂ ਨੇ ਬਖਸ਼ਿਆ ਜਾਣਾ। ਇਹ ਤੇ ਗੁਰੂ ਦੇ ਵਾਸਤੇ ਜਾਨ ਦੇ ਦੇਣੀ ਆ, ਔਰ ਉਹੀ ਸਭ ਤੇ। ਸੋ ਇਹ ਜਦੋਂ ਤੁਸੀਂ ਤਿੰਨਾਂ ਧਰਮਾਂ ਨੂੰ ਕੰਪੇਅਰ ਕਰਕੇ ਦੇਖਦੇ ਹੋ, ਤੇ ਜਿਹੜਾ ਸਿੱਖੀ ਦਾ ਸ਼ਹਾਦਤ ਦਾ ਕਨਸੈਪਟ ਆ, ਇਹ ਮੈਨੂੰ ਐਜ਼ ਅ ਸਟੂਡੈਂਟ ਆਫ ਰਿਲੀਜੀਅਸ ਸਟੱਡੀਜ਼ ਬਹੁਤ ਉੱਤਮ ਨਜ਼ਰ ਆਉਂਦਾ। ਹੁਣ ਆਪਾਂ ਥੋੜੀ ਜਿਹੀ ਗੱਲ ਇਹ ਕਰੀਏ ਕਿ ਜੇ ਸ਼ਹਾਦਤਾਂ ਨਾ ਦਿੱਤੀਆਂ ਜਾਣ, ਕਿਉਂਕਿ ਮੈਂ ਜਦੋਂ ਇਸ ਗੁਰੂ ਘਰ 'ਚ ਆਇਆ ਨਾ, ਤੇ ਮੈਨੂੰ ਸਭ ਤੋਂ ਵਧੀਆ ਜਿਹੜੀ ਚੀਜ਼ ਇੱਥੇ ਲੱਗਦੀ ਆ, ਜਿਹੜਾ ਤੁਸੀਂ ਇੱਥੇ ਖਾਲਿਸਤਾਨ ਦਾ ਝੰਡਾ ਚਾੜਿਆ ਹੋਇਆ, ਇਹ ਆ ਗੁਰੂ ਦਾ ਸਿਧਾਂਤ, ਮੀਰੀ ਤੇ ਪੀਰੀ ਦਾ। ਨਿਰਾ ਨਿਸ਼ਾਨ ਸਾਹਿਬ ਚੁਲਾਣਾ ਬਹੁਤ ਵਧੀਆ ਗੱਲ ਆ, ਸਾਡੀ ਪੀਰੀ ਦੀ ਅਲਾਮਤ ਆ। ਪਰ ਕਹਿਣ ਵਾਲੇ ਕਹਿੰਦੇ ਆ ਕਿ all the world religions salutes the flag। ਦੁਨੀਆ ਦੇ ਸਾਰੇ ਧਰਮ ਝੰਡੇ ਨੂੰ ਸਲਾਮੀ ਦਿੰਦੇ ਆ। ਕਿਉਂ? ਜੇ ਤੁਹਾਡੇ ਕੋਲ ਰਾਜ ਨਹੀਂ, ਜੇ ਤੁਹਾਡੇ ਕੋਲ ਸਟੇਟ ਨਹੀਂ, ਤੇ ਧਰਮ ਦਾ ਕੱਖ ਨਹੀਂ ਬਣਦਾ। ਥੋੜਾ ਜਿਹਾ ਪੁਰਾਤਨ ਇਤਿਹਾਸ ਜਾ ਕੇ ਦੇਖੋ ਕਿ ਜਿਨ੍ਹਾਂ ਦੇ ਕੋਲ ਰਾਜ ਨਹੀਂ ਸੀ, ਉਹਨਾਂ ਦੇ ਧਰਮਾਂ ਦਾ ਕੀ ਹੋਇਆ। ਬੌਧ ਧਰਮ ਕਿੱਥੇ ਜਨਮਿਆ? ਹਿੰਦੁਸਤਾਨ ਦੇ ਵਿੱਚ। ਜਿੰਨੀ ਦੇਰ ਰਾਜ ਰਿਹਾ, ਉਹਨਾਂ ਨੇ ਟਕਸਲਾ ਬਣਾਇਆ, ਐਡੀ ਵੱਡੀ ਸਿਵਲਾਈਜੇਸ਼ਨ, ਗੰਦਾਰਾ ਸਿਵਲਾਈਜੇਸ਼ਨ, ਐਡੀ ਤਗੜੀ ਅੱਜ ਵੀ ਪਾਕਿਸਤਾਨ 'ਚ ਆ। ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਬਣੀਆਂ, ਸਾਰਾ ਕੁਝ। ਜਦੋਂ ਬੌਧ ਧਰਮ ਦਾ ਰਾਜ ਗਿਆ, ਅਗਲਿਆਂ ਨੇ ਕੱਢ ਕੇ ਬਾਹਰ ਮਾਰਿਆ। ਬੌਧ ਧਰਮ ਜਨਮਿਆ ਹਿੰਦੁਸਤਾਨ 'ਚ, ਅੱਜ ਹਿੰਦੁਸਤਾਨ 'ਚ ਨਜ਼ਰ ਨਹੀਂ ਆਉਂਦਾ। ਜੈਨ ਧਰਮ, ਉਹਨਾਂ ਦਾ ਸੀ ਵੀ ਅਸੀਂ ਨੌਨ ਵਾਇਲੈਂਟ ਹੀ ਰਹਿਣਾ, ਅਸਾਂ ਕੀੜੀ ਵੀ ਆਉਂਦੀ ਆ, ਸਾਹ ਵੀ ਨਹੀਂ ਲੈਣਾ। ਜੈਨੀ ਤੁਹਾਨੂੰ ਅੱਜ ਨਜ਼ਰ ਨਹੀਂ ਆਉਂਦਾ। ਧਰਮ ਇਸਲਾਮ, ਜਿਹਦੇ ਅੱਜ UN 'ਚ 52 ਮੈਂਬਰ ਸਟੇਟ ਆ, ਜੰਮਿਆ ਸੀ ਇੱਕ ਡੈਜ਼ਰਟ ਦੇ ਵਿੱਚ, ਅਰੇਬੀਆ ਦੇ ਵਿੱਚ। ਜੇ ਮੁਹੰਮਦ ਸਾਹਿਬ ਮੀਰੀ ਤੇ ਹੀ ਲੱਗੇ ਰਹਿੰਦੇ, ਵੇ ਕਹਿੰਦੇ ਵੀ ਮੈਂ ਮਾਲਾ ਜਪੀ ਜਾਨੀ ਆ ਤੇ ਮੈਂ ਲੋਕਾਂ ਨੂੰ ਰੱਬ ਦੇ ਬਾਰੇ ਦੱਸੀ ਜਾਣਾ, ਤੇ ਧਰਮ ਇਸਲਾਮ ਕਿਸੇ ਪਾਸੇ ਨਾ ਲੱਗ। ਜਦੋਂ ਮੁਸਲਮਾਨਾਂ ਕੋਲ ਰਾਜ ਨਹੀਂ ਸੀ ਨਾ, ਤੇ ਖਾਨਾ ਕਾਬਾ ਜਿਹੜਾ ਮੁਸਲਮਾਨਾਂ ਦਾ ਸੈਂਟਰ ਪੁਆਇੰਟ ਹੈ, ਜਿਸ ਤਰ੍ਹਾਂ ਤੁਹਾਡਾ ਦਰਬਾਰ ਸਾਹਿਬ ਆ, ਇਸ ਤਰ੍ਹਾਂ ਮੁਸਲਮਾਨਾਂ ਦਾ ਖਾਨਾ ਕਾਬਾ ਆ, ਜਿੱਥੇ ਮੁਸਲਮਾਨ, ਜਿਹਨੂੰ ਮੱਕਾ, ਜਿਹੜਾ ਮੱਕੇ 'ਚ ਆ, ਜਿਹੜੀ ਬਿਲਡਿੰਗ ਤੁਸੀਂ ਦੇਖੀ ਹੋਣੀ ਕਾਲੇ ਰੰਗ ਦੀ, ਉਹ ਸਾਡਾ ਸੈਂਟਰ ਆਫ ਸਪਿਰਿਚੁਅਲਿਟੀ ਆ। ਮੁਹੰਮਦ ਸਾਹਿਬ ਦੇ ਕੋਲ ਮੀਰੀ ਹੈ, ਰੱਬ ਦੇ ਨਬੀ ਹਨ, ਕੁਰਾਨ ਰੈਵੀਲੇਸ਼ਨ ਹੈ। ਮੁਸਲਮਾਨਾਂ ਕੋਲ ਰਾਜ ਨਹੀਂ, ਤੇ ਉਸੇ ਕਾਬੇ ਦੇ ਵਿੱਚ ਬੁੱਤ ਪਏ ਨੇ। ਮੁਹੰਮਦ ਸਾਹਿਬ ਦੇ ਹੁੰਦਿਆਂ ਉੱਥੇ ਬੁੱਤ ਪਏ ਨੇ, ਕਿਉਂਕਿ ਮੁਸਲਮਾਨਾਂ ਕੋਲ ਰਾਜ ਦੀ ਤਾਕਤ ਨਹੀਂ ਹੈ। ਉਹਨਾਂ ਬੁੱਤਾਂ ਨੂੰ ਉਹ ਕੱਢ ਨਹੀਂ ਸਕਦੇ ਉੱਥੋਂ। ਉਹ ਕੋਈ ਸ਼ਿਵ ਪਾਰਵਤੀ ਦੇ ਬੁੱਤ ਨਹੀਂ, ਉਹ ਜਿਹੜੀ ਉੱਥੇ ਦੇ ਨਾਨ ਬਿਲੀਵਰ ਟ੍ਰਾਈਬਸ ਆ, ਮੁਹੰਮਦ ਸਾਹਿਬ ਤੋਂ ਪਹਿਲਾਂ ਉਹਨਾਂ ਦਾ ਆਪਣਾ ਹੀ ਕਬੀਲਾ, ਕੁਰੈਸ਼ੀ ਕਬੀਲਾ, ਜਿਹਦੇ 'ਚ ਮੁਹੰਮਦ ਸਾਹਿਬ ਦਾ ਜਨਮ ਹੋਇਆ, ਉਸੇ ਕਬੀਲੇ ਨੇ ਰੱਬ ਦੇ ਘਰ ਨੂੰ, ਕਾਬੇ ਨੂੰ ਅਸੀਂ ਰੱਬ ਦਾ ਘਰ ਮੰਨਿਆ ਕਿ ਇਬਰਾਹਿਮ ਨੇ ਉਹਨੂੰ ਖੜਾ ਕੀਤਾ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਆਪਣਾ ਕਬੀਲਾ, ਉੱਥੇ ਬੁੱਤ ਪੂਜਾ ਉਹਨਾਂ ਨੇ ਕਰਾਈ ਆ, ਤਾਂ ਕਿ ਲੋਕ ਆਉਣ, ਚੜਾਵੇ ਚੜਨ, ਤੇ ਸਾਡਾ ਪ੍ਰਸ਼ਾਦਾ ਪਾਣੀ ਚੱਲਦਾ ਰਹੇ।
ਮੁਸਲਮਾਨ ਉਹਨਾਂ ਬੁੱਤਾਂ ਨੂੰ ਉੱਥੋਂ ਕੱਢ ਨਹੀਂ ਸਕੇ ਕਿਉਂਕਿ ਮੁਸਲਮਾਨਾਂ ਕੋਲ ਰਾਜ ਨਹੀਂ ਉਸ ਸਮੇਂ। ਸੋ ਮਚ ਸੋ ਮੁਹੰਮਦ ਸਾਹਿਬ ਤਾਇਫ ਇੱਕ ਥਾਂ ਆ ਮੱਕੇ ਦੇ ਕੋਲ, ਉੱਥੇ ਧਰਮ ਦਾ ਪ੍ਰਚਾਰ ਕਰਨ ਜਾਂਦੇ ਆ ਤੇ ਲੋਕ ਉਹਨਾਂ ਨੂੰ ਪੱਥਰ ਮਾਰਦੇ ਆ, ਵੱਟੇ ਮਾਰਦੇ ਆ। ਇਨੀਸ਼ੀਅਲ ਮੁਸਲਮਾਨਾਂ ਨੂੰ ਇੰਨਾ ਖਤਰਾ ਲੱਗਦਾ ਕਿ ਸਾਡਾ ਕੀ ਬਣੇਗਾ। ਮੁਹੰਮਦ ਸਾਹਿਬ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਐਬੀਸੀਨੀਆ ਮਾਈਗ੍ਰੇਟ ਕਰ ਜਾਓ। ਐਬੀਸੀਨੀਆ ਜਿਹੜੀ ਅੱਜ ਕੱਲ੍ਹ ਦੀ ਇਥੋਪੀਆ ਦੀ ਰਿਆਸਤ ਮੰਨੀ ਜਾਂਦੀ ਆ, ਮੁਸਲਮਾਨਾਂ ਨੂੰ ਇੱਕ ਈਸਾਈ ਕਿੰਗਡਮ 'ਚ ਜਾ ਕੇ ਸ਼ਰਨ ਲੈਣੀ ਪੈਂਦੀ ਆ। ਉੱਥੇ ਜਾ ਕੇ ਮੁਸਲਮਾਨ ਸ਼ਰਨ ਲੈਂਦੇ ਆ, ਫਿਰ ਮੁੜਦੇ ਉਦੋਂ ਆ ਜਦੋਂ ਮੁਸਲਮਾਨਾਂ ਕੋਲ ਰਾਜ ਆਉਂਦਾ। ਪਰ ਜਦੋਂ ਮੁਸਲਮਾਨ ਮੱਕੇ ਤੋਂ ਉੱਠ ਕੇ ਮਦੀਨੇ ਜਾ ਕੇ ਵਸਦੇ ਆ ਤੇ ਫਿਰ ਮੁੜ ਕੇ ਆ ਕੇ ਸਿਟੀ ਸਟੇਟ ਆਫ ਮਦੀਨਾ ਜਿਹੜੀ ਆ ਜਿਸ ਵੇਲੇ ਮੱਕੇ ਨੂੰ ਕਾਬੂ 'ਚ ਕਰਦੀ ਆ ਤੇ ਫਿਰ ਉਸ ਵੇਲੇ ਉਸ ਕਾਬੇ 'ਚੋਂ ਜਿਹੜਾ ਰੱਬ ਦਾ ਘਰ ਆ ਉੱਥੋਂ ਬੁੱਤ ਚੁੱਕੇ ਜਾਂਦੇ ਆ ਕਿਉਂਕਿ ਮੁਸਲਮਾਨਾਂ ਕੋਲ ਸਟੇਟ ਪਾਵਰ ਹੈ। ਇਹੀ ਵਰਤਾਰਾ ਕ੍ਰਿਸਚੀਅਨ ਦੇ ਨਾਲ ਆ। ਜੀਸਸ ਕ੍ਰਾਈਸਟ ਜਿਹੜੇ ਆ ਉਹ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਬਹੁਤ ਛੇਤੀ, ਉਹਨਾਂ ਦੇ ਫਾਲੋਅਰਸ ਬਹੁਤ ਥੋੜੇ ਆ। ਉਹ ਰੱਬ ਨੇ ਜੋ ਵੀ ਉਹਨਾਂ ਤੇ ਲਾਇਆ ਉਹਦੇ ਉੱਤੇ ਚੱਲ ਰਹੇ ਆ। ਜਿਹੜੀ ਰੋਮਨ ਐਮਪਾਇਰ ਉਹਨੂੰ ਗੱਲ ਵਾਰਾ ਨਹੀਂ ਖਾਂਦੀ। ਜਿਹੜੀ ਕਿਉਂਕਿ ਮੈਂ ਕਨਵੈਨਸ਼ਨਲ ਗੱਲਾਂ ਨਹੀਂ ਕਰਨਾ ਚਾਹੁੰਦਾ, ਥੋੜਾ ਜਿਹਾ ਜਾ ਕੇ ਤੁਹਾਨੂੰ ਥੋੜੀ ਝਾਤ ਪਾਣੀ ਪੈਣੀ ਵੀ ਦੁਨੀਆ ਕਿੱਥੋਂ ਟੁਰੀ ਆ, ਦੂਸਰੇ ਧਰਮ ਕਿੱਥੋਂ ਟੁਰੇ ਆ ਤੇ ਜਿਨ੍ਹਾਂ ਦੇ ਕੋਲ ਰਾਜ ਨਹੀਂ ਸੀ ਉਹਨਾਂ ਦਾ ਕੀ ਬਣਿਆ। ਰੋਮਨ ਐਮਪਾਇਰ ਨੂੰ ਇਹ ਡਰ ਹੈ ਕਿ ਜੋ ਇਹ ਫਿਲਾਸਫੀ ਛੱਡ ਕੇ ਗਿਆ, ਅਸਾਂ ਜੀਸਸ ਕ੍ਰਾਈਸਟ ਨੂੰ ਤਾਂ ਜਿਹੜਾ ਵਾ ਉਹ ਸਲੀਬ ਤੇ ਚਾੜ ਦਿੱਤਾ, ਕਰੂਸੀਫਾਈ ਕਰ ਦਿੱਤਾ, ਧਰਮ ਇਸਲਾਮ ਕਹਿੰਦਾ ਜਿਉਂਦਿਆਂ ਹੀ ਚੁੱਕ ਲਿਆ। ਪਰ ਜਿਹੜੀ ਉਹਦੀ ਟੀਚਿੰਗ ਆ ਉਹ ਸਟੇਟ ਲਈ ਖਤਰਨਾਕ ਆ। ਉਹਦੇ ਵਿੱਚ ਵਾਧਾ ਹੋ ਰਿਹਾ ਕਿਉਂਕਿ ਉਹਨੇ ਆਮ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ, ਹੱਕਾਂ ਦੀ ਗੱਲ ਕੀਤੀ ਆ। ਸਟੇਟ ਭੈਭੀਤ ਹੋ ਜਾਂਦੀ ਆ। ਇਹ ਸਾਨੂੰ ਹੁਣ ਇਹਨੂੰ ਕੰਟਰੋਲ ਕਰਨਾ ਚਾਹੀਦਾ ਇਸ ਨੈਰੇਟਿਵ ਨੂੰ। ਉਹ ਕਹਿੰਦੇ ਵੀ ਕ੍ਰਿਸਚੀਅਨਟੀ ਮੁਕਾ ਤਾਂ ਨਹੀਂ ਸਕਦੇ, ਕ੍ਰਿਸਚੀਅਨਟੀ ਦਾ ਵਰਜਨ ਹੀ ਬਦਲ ਦਿਓ। ਲੋਕਾਂ ਨੂੰ ਇੱਕ ਅਜਿਹੀ ਕ੍ਰਿਸਚੀਅਨਟੀ ਬਣਾ ਕੇ ਦਿਓ ਜਿਹੜੀ ਸਟੇਟ ਨੂੰ ਸੂਟ ਕਰੇ, ਜਿਹੜੀ ਸਟੇਟ ਨੂੰ ਚੈਲੰਜ ਨਾ ਕਰੇ। ਇਸ ਵਾਸਤੇ ਉਹ ਇੱਕ ਸੇਂਟ ਪੌਲ ਨਾਂ ਦਾ ਇੱਕ ਬੰਦਾ ਰੋਮਨ ਐਮਪਾਇਰ ਘੱਲਦੀ ਆ ਉਸ ਥਾਂ ਤੇ ਜਿੱਥੇ ਜੀਸਸ ਦੇ ਮੰਨਣ ਵਾਲੇ ਆ। ਉਹ ਆ ਕਹਿੰਦੇ ਭਾਈ ਆ ਤੁਸੀਂ ਕਿਹੜੀ ਕ੍ਰਿਸਚੀਅਨਟੀ ਫੋਲੋ ਕਰਦੇ ਫਿਰਦੇ ਆ, ਜੀਸਸ ਨੇ ਤੇ ਇਦਾਂ ਦਾ ਕਿਹਾ ਹੀ ਕੁਛ ਨਹੀਂ। ਉਹ ਕਹਿੰਦੇ ਵੀ ਤੂੰ ਕੌਣ ਆ, ਤੈਨੂੰ ਤਾਂ ਅਸੀਂ ਜਾਣਦੇ ਹੀ ਨਹੀਂ, ਤੂੰ ਕਦੇ ਇੱਥੇ ਰਿਹਾ ਨਹੀਂ, ਕਦੇ ਉਹਦੇ ਨਾਲ ਬੈਠਾ ਨਹੀਂ, ਕਦੇ ਉਹਦੇ ਕੋਲ ਸਿੱਖਿਆ ਨਹੀਂ। ਅਸੀਂ ਉਹਦੇ ਨਾਲ ਬਹਿਣ ਵਾਲੇ, ਉਹਦੇ ਨਾਲ ਰਹਿਣ ਵਾਲੇ, ਉਹ ਤੋਂ ਸਿੱਖਣ ਵਾਲੇ ਆ। ਉਹ ਕਹਿੰਦਾ ਵੀ ਮੈਨੂੰ ਸੁਪਨੇ 'ਚ ਆ ਕੇ ਜੀਸਸ ਆ ਸਾਰੀ ਕ੍ਰਿਸਚੀਅਨਟੀ ਸਿਖਾ ਗਿਆ। ਮੈਂ ਤੁਹਾਨੂੰ ਕਥਾ ਕਹਾਣੀ ਨਹੀਂ ਸੁਣਾ ਰਿਹਾ, ਤੁਸੀਂ ਰਿਸਰਚ ਕਰਕੇ ਦੇਖੋ, ਜੇ ਗਲਤ ਸਾਬਤ ਹੋਏ ਮੈਨੂੰ ਜ਼ਰੂਰ ਪੁੱਛਿਓ। ਉਹ ਕਹਿੰਦੇ ਸੇਂਟ ਪੌਲ ਕਹਿੰਦਾ ਵੀ ਮੈਨੂੰ ਜੀਸਸ ਸੁਪਨੇ 'ਚ ਆ ਕੇ ਸਾਰੀ ਕ੍ਰਿਸਚੀਅਨਟੀ ਸਿਖਾ ਗਿਆ। ਇਹ ਜਿਹੜਾ ਧਰਮ ਤੁਸੀਂ ਫੋਲੋ ਕਰ ਰਹੇ ਹੋ ਨਾ ਸਟੇਟ ਨੂੰ ਚੈਲੰਜ ਕਰਨ ਵਾਲਾ, ਇਹ ਧਰਮ ਠੀਕ ਨਹੀਂ ਹੈਗਾ। ਜੀਸਸ ਤੁਹਾਡੇ ਵਾਸਤੇ ਮਰਿਆ ਸੀ, ਤੁਹਾਨੂੰ ਹੁਣ ਕੋਈ ਕਾਰਜ ਕਰਨ ਦੀ ਲੋੜ ਨਹੀਂ, ਕਿਸੇ ਨੂੰ ਚੈਲੰਜ ਕਰਨ ਦੀ ਲੋੜ ਨਹੀਂ, ਤੁਸੀਂ ਸਿੱਧਾ ਸਵਰਗਾਂ ਜਾਣਾ। ਅੱਜ ਦੀ ਕ੍ਰਿਸਚੀਅਨਟੀ ਇਸ ਬਿਲੀਫ ਤੇ ਖੜੀ ਆ ਕਿ ਜੀਸਸ ਸਾਡੇ ਵਾਸਤੇ ਮਰਿਆ, ਅਸਾਂ ਸਾਰਿਆਂ ਨੇ ਸਿੱਧਾ ਸਵਰਗਾਂ ਜਾਣਾ। ਸਟੇਟ ਨੇ ਇੰਟਰਫੇਅਰ ਕਰਕੇ ਧਰਮ ਦਾ ਹੀ ਪਰਿਵਰਤਨ ਕਰਾ ਦਿੱਤਾ, ਉਹਦਾ ਵਰਜਨ ਹੀ ਬਦਲ ਦਿੱਤਾ, ਉਹਦੀ ਫਿਲਾਸਫੀ ਹੀ ਬਦਲ ਦਿੱਤੀ ਕਿਉਂਕਿ ਸਟੇਟ ਕੋਲ ਪਾਵਰ ਹੈ। ਸੇਂਟ ਪੌਲ ਤੇ ਜਦੋਂ ਲੋਕਾਂ ਨੇ ਉੱਥੇ ਹਮਲਾ ਕੀਤਾ ਨਾ, ਉਹਨੇ ਇੱਕ ਕੋਈ ਪਛਾਣ ਪੱਤਰ ਕੱਢ ਕੇ ਦਿਖਾਇਆ ਵੀ ਮੈਂ ਰੋਮਨ ਐਮਪਾਇਰ ਦਾ ਸਿਟੀਜ਼ਨ ਆ, ਤੁਸੀਂ ਮੈਨੂੰ ਹੱਥ ਨਹੀਂ ਲਾ ਸਕਦੇ। ਉਹਨੂੰ ਸਿਪਾਹੀ ਬਚਾਉਣ ਲਈ ਆ ਗਏ। ਤੇ ਅੱਜ ਦੀ ਜਿਹੜੀ ਕ੍ਰਿਸਚੀਅਨਟੀ ਆ ਉਹ ਜੀਸਸ ਕ੍ਰਾਈਸਟ ਦੀ ਦਿੱਤੀ ਹੋਈ ਕ੍ਰਿਸਚੀਅਨਟੀ ਨਹੀਂ, ਸੇਂਟ ਪੌਲ ਦੀ ਦਿੱਤੀ ਹੋਈ ਕ੍ਰਿਸਚੀਅਨਟੀ ਆ, ਜਿਹਨੂੰ ਉਸ ਦੀ ਸਟੇਟ ਨੇ ਆਪਣੀ ਸੂਟੇਬਿਲਿਟੀ ਵਾਸਤੇ ਲਾਇਆ। ਇੰਗਲੈਂਡ ਤੋਂ ਮੈਂ ਆਇਆ, ਚਰਚ ਆਫ ਇੰਗਲੈਂਡ ਉੱਥੇ ਆ। ਕੈਥੋਲਿਕ ਕ੍ਰਿਸਚੀਅਨਟੀ ਪੂਰੀ ਦੁਨੀਆ ਤੇ ਰਾਜ ਕਰਦੀ ਸੀ। ਹਿੰਦੁਸਤਾਨ 'ਚ ਇੱਕ ਰਾਜਾ ਆਇਆ ਹੈਨਰੀ ਦਾ 8, ਉਸ ਵੇਲੇ ਉਹ ਵੀ ਕੈਥੋਲਿਕ ਰਾਜਾ ਸੀ। ਉਹਦੇ ਇੱਕ ਬੀਬੀ ਨਾਲ ਸਰੀਰਕ ਸੰਬੰਧ ਹੋ ਗਏ ਐਨ ਬੋਲੀਨ ਨਾਲ, ਤੇ ਉਹਨੇ ਕਿਹਾ ਵੀ ਮੈਂ ਇਹਦੇ ਨਾਲ ਵਿਆਹ ਕਰਨਾ। ਉਹਨਾਂ ਕਿਹਾ ਵੀ ਤੇਰੀ ਜਿਹੜੀ ਆ ਉਹ ਆਲਰੇਡੀ ਕੈਥਰੀਨ ਔਰਗਨ ਜਿਹੜੀ ਆ ਉਹ ਤੇਰੀ ਵਾਈਫ ਆ, ਉਹ ਕੈਥੋਲਿਕ ਪ੍ਰੈਕਟਿਸਿੰਗ ਕ੍ਰਿਸਚੀਅਨ ਆ, ਸਪੇਨ ਦੀ ਉਹ ਰਾਜ ਪਰਿਵਾਰ ਚੋਂ ਆ, ਇਹ ਕੰਮ ਨਹੀਂ ਤੂੰ ਕਰ ਸਕਦਾ। ਉਹਨੇ 2-3 ਵਾਰੀ ਪੌਪ ਨੂੰ ਕਿਹਾ ਵੀ ਤੂੰ ਮੇਰੀ ਜਿਹੜੀ ਡਿਵੋਰਸ ਆ ਉਹਦੀ ਡਿਕਰੀ ਕਰ। ਉਹਨੇ ਕਿਹਾ ਮੈਂ ਨਹੀਂ ਕਰਨੀ। ਸਟੇਟ ਕੋਲ ਕਿਉਂਕਿ ਪਾਵਰ ਸੀ, ਉਹਨੇ ਕਿਹਾ ਜਾ ਚੱਕ ਆਪਣਾ ਝੋਲਾ, ਮੈਂ ਨਹੀਂ ਮੰਨਦਾ ਤੇਰੀ ਪੌਪਸ਼ਿਪ ਨੂੰ। ਅੱਜ ਤੋਂ ਬਾਅਦ ਮੈਂ ਹੀ ਇਸ ਦੇਸ਼ ਦਾ ਰਾਜਾ ਵਾਂ ਤੇ ਮੈਂ ਆਪਣਾ ਚਰਚ ਬਣਾ ਰਿਹਾ, ਚਰਚ ਆਫ ਇੰਗਲੈਂਡ। ਸੋ ਮੈਂ ਧਰਮ ਦਾ ਤੇ ਸਿਆਸਤ ਦਾ ਦੋਵਾਂ ਦਾ ਮੁਖੀ ਮੈਂ ਵਾਂ। ਮੈਂ ਪੌਪ ਦੀ ਪਾਵਰ ਵੀ ਯੂਜ਼ ਕਰਾਂਗਾ ਤੇ ਰਾਜੇ ਦੀ ਵੀ ਕਰਾਂਗਾ, ਤੇ ਮੈਂ ਆਪਣੀ ਜਿਹੜੀ ਸ਼ਾਦੀ ਆ, ਮੈਰਿਜ ਆ, ਉਹਨੂੰ ਮੈਂ ਆਪੀ ਖਤਮ ਕਰਨਾ। ਉੱਥੋਂ ਚਰਚ ਆਫ ਇੰਗਲੈਂਡ ਚੱਲਿਆ। ਸੋ ਜਿਹੜੀ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਵਾਂ, ਕੋਈ ਕਨਵੈਨਸ਼ਨਲ ਗੱਲਬਾਤ ਨਹੀਂ ਹੈਗੀ, ਮੈਨੂੰ ਪਤਾ ਵਾ, ਨਾ ਇਹ ਤੇ ਕੁਝ ਜਕਾਰੇ ਛੁੱਟਣੇ ਆ, ਪਰ ਸਮਝਾਉਣ ਦੀ ਕੋਸ਼ਿਸ਼ ਇਹ ਕਰ ਰਿਹਾ ਕਿ ਸਟੇਟ ਦੇ ਕੋਲ ਪਾਵਰ ਆ ਕਿ ਉਹ ਧਰਮ ਨੂੰ ਟਵਿਸਟ ਕਰ ਸਕਦੀ। ਸਟੇਟ ਕੋਲ ਪਾਵਰ ਹੈ, ਉਹ ਨੈਰੇਟਿਵ ਬਣਾ ਸਕਦੀ ਆ। ਸਟੇਟ ਕੋਲ ਪਾਵਰ ਹੈ, ਤੁਹਾਡੀ ਜ਼ੁਬਾਨ ਬਦਲ ਸਕਦੀ ਆ। ਸਟੇਟ ਕੋਲ ਪਾਵਰ ਹੈ, ਤੁਹਾਡੀ ਇਕਨੋਮੀ ਨੂੰ, ਤੁਹਾਡੀ ਪੋਲਿਟਿਕਸ ਨੂੰ, ਤੁਹਾਡੇ ਧਰਮ ਨੂੰ, ਹਰ ਸ਼ੈ ਸਟੇਟ ਕੰਟਰੋਲ ਕਰਦੀ ਆ।
ਜੇ ਮੁਹੰਮਦ ਸਾਹਿਬ ਮਾਲਾ ਜਪਦੇ ਰਹਿੰਦੇ ਤੇ ਲੋਕਾਂ ਨੂੰ ਕਹਿੰਦੇ ਨਾ ਜਾ ਕੇ ਜਿੱਥੇ ਜਿੱਥੇ ਮੁਸਲਮਾਨਾਂ ਦੇ ਜ਼ੁਲਮ ਹੁੰਦਾ ਉੱਥੇ ਜਾ ਕੇ ਆਪਣਾ ਰਾਜ ਸਥਾਪਿਤ ਕਰੋ, ਤੇ ਅੱਜ 52 ਮੁਸਲਮਾਨਾਂ ਦੇ ਦੇਸ਼ ਨਾ ਹੁੰਦੇ ਦੁਨੀਆ 'ਚ। ਧਰਮ ਉੱਥੇ ਹੀ ਆਉਂਦਾ, ਉੱਥੇ ਡੈਜ਼ਰਟ 'ਚ ਹੀ ਮੁੱਕ ਜਾਂਦਾ। ਸੋ ਜੇ ਖਾਲਸਾ ਰਾਜ ਕਾਇਮ ਨਾ ਹੋਇਆ ਤੇ ਧਰਮ ਤੇ ਅੱਗੇ ਬੇਸ਼ੁਮਾਰ ਹਮਲੇ ਆ। ਸੋ ਆਪਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਸ਼ਹੀਦੀਆਂ ਨੂੰ ਕਿਸੇ ਨਾ ਕਿਸੇ ਪਾਸੇ ਲਾਣਾ ਚਾਹੀਦਾ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵੀ ਇਹ ਦਿਹਾੜਾ ਆ। ਗੁਰੂ ਸਾਹਿਬ ਦੇ ਇਹੀ ਪੀਰੀਅਡ ਆ, ਇਹੀ ਦਿਨ ਆਉਂਦੇ ਆ ਜੂਨ ਦੇ, ਜਦੋਂ ਗੁਰੂ ਸਾਹਿਬ ਦੀ ਸ਼ਹੀਦੀ ਦੀ ਗੱਲ ਕਰਨੇ। ਹੁਣ ਗੁਰੂ ਸਾਹਿਬ ਦੀ ਕੱਲ ਹੀ ਮੈਂ ਉੱਥੇ ਸੈਨ ਫਰਾਂਸਿਸਕੋ 'ਚ ਰੈਲੀ 'ਚ ਵੀ ਕਿਹਾ ਸੀ, ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਅਸੀਂ ਚੰਦੂ ਨਾਲ ਜੋੜ ਦਿੰਨੇ ਆ। ਅਸੀਂ ਗੁਰੂ ਸਾਹਿਬ ਦਾ ਸਟੇਚਰ ਬਹੁਤ ਥੱਲੇ ਕਰ ਦਿੰਨੇ ਆ, ਕਦੇ ਖੋਜਿਆ ਹੀ ਨਹੀਂ। ਗੁਰੂ ਸਾਹਿਬ ਦੇ ਜਿਹੜੇ ਆਖਰੀ ਸ਼ਬਦ ਆ ਕਿ ਜੋ ਮੇਰੇ ਰੱਬ ਦੀ ਮਰਜ਼ੀ ਆ ਉਹੀ ਮਿੱਠੀ ਆ, ਇਹ ਬਹੁਤ ਵੱਡੀ ਗੱਲ ਆ। ਇਹਨੂੰ ਕਦੇ ਵਿਚਾਰ ਕੇ ਦੇਖੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਕਿੰਨੇ ਕਰਾਈ? ਜੋਧਾਬਾਈ ਦੇ ਮੁੰਡੇ ਜਹਾਂਗੀਰ ਨੇ। ਕਈ ਬੰਦੇ ਤੇ ਭੁੱਲੇ ਹੀ ਬੈਠੇ ਆ ਵੀ ਜੋਧਾਬਾਈ ਦਾ ਮੁੰਡਾ ਸੀ ਜਹਾਂਗੀਰ। ਤੇ ਅਕਬਰ ਨੇ ਜਿਹੜਾ ਦੀਨੇ ਇਲਾਹੀ ਚਲਾਇਆ। ਅਕਬਰ ਮੁਸਲਮਾਨ ਨਹੀਂ ਸੀ, ਉਹਨੇ ਆਪਣਾ ਧਰਮ ਆਜ਼ਾਦ ਕੀਤਾ ਜਿਹਦਾ ਨਾਂ ਸੀ ਦੀਨੇ ਇਲਾਹੀ। ਜਦੋਂ ਉਹਨੇ ਦੀਨੇ ਇਲਾਹੀ ਆਜ਼ਾਦ ਕੀਤਾ ਤੇ ਉਹਦੇ ਬਾਅਦ ਇਸਲਾਮ ਤੋਂ ਦੂਰ ਹੋਇਆ ਔਰ ਉਹਨੇ ਜ਼ਿਲੇ ਇਲਾਹੀ ਆਪਣੇ ਆਪ ਨੂੰ ਐਲਾਨਿਆ। ਜ਼ਿਲੇ ਇਲਾਹੀ ਰੱਬ ਦਾ ਸਾਇਆ, ਯਾਨੀ ਦੁਨੀਆ ਤੇ ਰੱਬ ਹੈ ਤੇ ਉਹ ਬਾਦਸ਼ਾਹ ਵਾ। ਹਿੰਦੂ ਤਾਂ ਪਹਿਲਾਂ ਹੀ ਇਸ ਗੱਲ ਤੇ ਖੜਾ, ਉਹ ਕਹਿੰਦਾ ਈਸ਼ਵਰੋ ਦਿੱਲੀਸ਼ਵਰੋ ਈਸ਼ਵਰੋ, ਕਿ ਜਿਹੜਾ ਦਿੱਲੀ ਦਾ ਰਾਜਾ ਆ ਉਹ ਈਸ਼ਵਰ ਆ। ਉਸ ਤੋਂ ਪ੍ਰਭਾਵਿਤ ਹੋ ਕੇ ਉਹ ਕਹਿੰਦਾ ਮੈਂ ਜ਼ਿਲੇ ਇਲਾਹੀ ਆ, ਮੈਂ ਰੱਬ ਦਾ ਸਾਇਆ ਵਾਂ ਦੁਨੀਆ ਤੇ। ਮੁਸਲਮਾਨਾਂ ਨੂੰ ਵੀ ਮਜਬੂਰਨ ਇਹ ਗੱਲ ਮੰਨਣੀ ਪੈਂਦੀ ਆ ਵੀ ਬਾਦਸ਼ਾਹ ਰੱਬ ਦਾ ਸਾਇਆ ਵਾ। ਜਿਹੜਾ ਵੀ ਮੁਗਲ ਰਾਜੇ ਦੇ ਦਰਬਾਰ 'ਚ ਜਾਂਦਾ ਵਾ ਉਹਨੂੰ ਪਹਿਲਾਂ ਤੇ ਜ਼ਮੀਨ ਤੱਕ ਸਜਦਾ ਕਰਨ ਦੇ ਬਰਾਬਰ ਹੀ ਜਾਂਦਾ ਵਾ, ਤੇ ਨਾਲੇ ਉਹਨੂੰ ਕਹਿੰਦਾ ਜ਼ਿਲੇ ਇਲਾਹੀ, ਰੱਬ ਦਾ ਸਾਇਆ। ਜੇ ਨਹੀਂ ਕਹਿੰਦੇ ਤੇ ਗੁਰੂ ਅਰਜਨ ਪਾਤਸ਼ਾਹ ਨਹੀਂ ਕਹਿੰਦੇ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਨੇ ਜਿਹੜੀ ਨਰੋਲ ਜਿਹਨੂੰ ਕਹਿੰਦੇ ਨਾ ਪ੍ਰੋਪਰ ਮੋਨੋਥੀਜ਼ਮ, ਉਹ ਸਿੱਖੀ 'ਚ ਹੀ ਆ ਜਿਹੜਾ ਗੁਰੂ ਨਾਨਕ ਛੱਡ ਅਕਾਲ ਪੁਰਖ ਦੇ ਨਾਲ ਜੋੜ ਕੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੇ ਸਾਬਤ ਕੀਤਾ ਤੂੰ ਜ਼ਿਲੇ ਲਾਹੀ ਨਹੀਂ, ਜ਼ਿਲੇ ਲਾਹੀ ਹੋ ਹੀ ਕੋਈ ਨਹੀਂ ਸਕਦਾ। ਲਾਹੀ ਸਿਰਫ ਜਿਹੜਾ ਵਾ ਅਕਾਲ ਪੁਰਖ ਹੀ ਆ, ਹੋਰ ਕੋਈ ਨਹੀਂ। ਤੇ ਮੇਰੀ ਜਾਨ ਉਤੋਂ ਗਈ, ਜੋ ਉਹਦੀ ਮਰਜ਼ੀ ਉਹਦਾ ਕੀਤਾ, ਮਿੱਠਾ ਲੱਗਿਆ ਉਹਨਾਂ ਨੂੰ। ਇਹ ਆ ਗੁਰੂ ਅਰਜਨ ਦੇਵ ਜੀ ਦੀ, ਇਹ ਆ ਤੁਹਾਡਾ ਸ਼ਹੀਦੀ ਦਾ ਫਲਸਫਾ। ਇਹਨੂੰ ਥੋੜਾ ਜਿਹਾ ਵਿਚਾਰਿਆ ਕਰੋ। ਮੈਂ ਇਸ ਵਾਸਤੇ ਇੱਕ ਬੇਨਤੀ ਕਰਦਾ ਜਾਵਾਂ ਆਪਣੇ ਪ੍ਰਚਾਰਕਾਂ ਨੂੰ ਵੀ ਜਦੋਂ ਅਸੀਂ ਸ਼ਹੀਦੀ ਸਮਾਗਮ ਕਰੀਏ ਨਾ, ਪਹਿਲਾਂ ਲੋਕਾਂ ਨੂੰ ਸਮਝਾਓ ਤੇ ਸਹੀ ਸ਼ਹੀਦੀ ਹੈ ਕੀ, ਤੇ ਜਿਹੜਾ ਤੁਹਾਡਾ ਸ਼ਹੀਦੀ ਦਾ ਕਨਸੈਪਟ ਹੈ ਬਾਕੀ ਲੋਕਾਂ ਨਾਲੋਂ ਕਿਸ ਤਰ੍ਹਾਂ ਡਿਫਰੈਂਟ। ਇਹ ਬੇਲੌਸ ਹੈ। ਇਹ ਅੱਜ ਕੱਲ ਹੋਰ ਗੱਲ ਆ ਵੀ ਜਿਹੜੀ ਸਿੱਖ ਆ ਨਾ, ਬੀਇੰਗ ਅ ਸਟੂਡੈਂਟ ਆਫ ਸਿੱਖ ਹਿਸਟਰੀ, ਕਦੇ ਵੀ ਸਿੱਖ ਪਹਾੜੇ ਦਾ ਟੱਟੂ ਨਹੀਂ ਰਿਹਾ। ਆਮ ਸੌਰੀ ਟੂ ਸੇ, ਜਿਸ ਸ਼ਹੀਦ ਨੇ ਵੀ, ਜਿਸ ਵੀ ਸੰਘਰਸ਼ ਕਰਨ ਵਾਲੇ ਨੇ ਸਿੱਖੀ ਲਈ ਸੰਘਰਸ਼ ਕੀਤਾ ਵਾ, ਉਹ ਨਰੋਲ ਕੀਤਾ ਵਾ, ਉਹ ਗੁਰੂ ਦੇ ਆਸ਼ੇ ਵਾਸਤੇ ਕੀਤਾ ਵਾ, ਉਹਨੇ ਕਿਸੇ ਇਨਾਮ ਵਾਸਤੇ ਨਹੀਂ ਕੀਤਾ। ਅੱਜ ਕੱਲ ਅਸੀਂ ਵੈਸੇ ਕਹਿ ਦਿੰਦੇ ਆ ਫਲਾਣਾ ਕੰਮ ਕਰੋ, ਆਹ ਕਰੋ, ਤੁਹਾਨੂੰ ਇੰਨੇ ਲੱਖ ਇਨਾਮ ਦੇਵਾਂਗੇ, ਉਹਨੇ ਲੱਖ ਇਨਾਮ ਦੇਵਾਂਗੇ, ਤੇ ਸ਼ਹੀਦੀ ਦੇ ਸਰੋਪੇ ਵੀ ਅਸੀਂ ਇੰਝ ਵੰਡਨੇ ਆ ਜਿਸ ਤਰ੍ਹਾਂ ਬਸ ਗੋਲੀਆਂ ਟਾਫੀਆਂ ਹੋਣ। ਆਪਣੀ ਟ੍ਰੈਡੀਸ਼ਨ ਨੂੰ ਰਿਵਾਈਵ ਕਰਨਾ ਪੈਣਾ, ਇਹ ਗੱਲ ਸਾਨੂੰ ਸੋਚਣ ਦੀ ਲੋੜ ਹੈ। ਹੁਣ ਆਪਾਂ ਆਈਏ 84। ਤੁਸੀਂ ਇੱਥੇ ਕਿਹੜਾ ਬੰਦਾ ਬੈਠਾ ਜਿਹਨੂੰ 84 ਦਾ ਨਹੀਂ ਪਤਾ? ਹਰ ਬੰਦੇ ਨੂੰ ਪਤਾ। ਜੇ ਮੈਂ ਫੇਰ ਜਾਵਾਂ ਇੰਦਰਾ ਗਾਂਧੀ ਕੌਣ ਸੀ, ਸੰਤਾਂ ਦੇ ਬਾਰੇ ਕਵਾਂ, ਬਹੁਤ ਵਾਰੀ ਮੇਰੇ ਬਹੁਤ ਸਾਰੇ ਪੁਰਾਣੇ ਲੈਕਚਰ ਵੀ ਹੋਰ ਲੋਕਾਂ ਦੇ ਵੀ, ਪਰ ਅਸੀਂ ਉਹਨਾਂ ਸ਼ਹੀਦੀਆਂ ਨੂੰ ਸਮਰਪਿਤ ਹੋ ਕੇ ਕਰ ਕੀ ਰਹੇ ਹਾਂ, ਇਹ ਸੋਚਣ ਦੀ ਲੋੜ। ਇੰਡੀਅਨ ਸਰਕਾਰ ਨੇ ਇੰਨਾ ਭੰਡੀ ਪ੍ਰਚਾਰ ਕੀਤਾ, ਪਰ ਉਹ ਭੰਡੀ ਪ੍ਰਚਾਰ ਜਿਹੜਾ ਵਾ ਉਹ ਕਾਮਯਾਬ ਵੀ ਹੋਇਆ, ਇਹ ਨਹੀਂ ਕਾਮਯਾਬ ਨਹੀਂ ਹੋਇਆ, ਪਰ ਉਹਨੂੰ ਹੁਣ ਰਿਵਰਸ ਗੇਅਰ ਲਾਇਆ ਤੁਹਾਡੀ ਐਫ। ਪਰਸੋਂ ਮੈਂ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ, ਅਸੀਂ ਡਾਕਟਰ ਪ੍ਰੀਤਪਾਲ ਸਿੰਘ ਇੱਥੇ ਬੈਠੇ ਆ, ਅਮਰੀਕਨ ਗੁਰਦੁਆਰਾ ਪਰ ਆਪਣੇ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਨੇ ਉੱਥੇ ਹਾਊਸ ਦੇ ਵਿੱਚ ਅਰਦਾਸ ਕਰਵਾਈ। ਅਮਰੀਕਾ ਦਾ ਪਾਰਲੀਮੈਂਟ ਪਹਿਲਾ ਪਾਰਲੀਮੈਂਟ ਹੈ ਦੁਨੀਆ ਦੇ ਵਿੱਚ, ਹੋਰ ਕਿਤੇ ਨਹੀਂ ਹੋਈ। ਅਮਰੀਕਾ ਦੇ ਪਾਰਲੀਮੈਂਟ ਕਾਂਗਰਸ ਦੇ ਵਿੱਚ ਸ਼ਹੀਦਾਂ ਨੂੰ ਸਮਰਪਿਤ ਅਰਦਾਸ। ਇਸ ਵਾਸਤੇ ਪੂਰੀ ਅਮਰੀਕਨ ਸੰਗਤ, ਇੱਥੇ ਦੇ ਲੈਜਿਸਲੇਟਰ ਤੇ ਸਾਡੀ ਸਿੱਖ ਕਾਕਸ ਕਮੇਟੀ ਵਧਾਈ ਦੀ ਪਾਤਰ ਹੈ।
ਸਪੀਕਰ ਨੇ ਆ ਕੇ ਜਦੋਂ ਭਾਈ ਸਾਹਿਬ ਨੂੰ ਜਿਸ ਵੇਲੇ ਹਾਊਸ ਸ਼ੁਰੂ ਹੋਣਾ ਸੀ ਨਾ, ਜਿਸੇ ਪ੍ਰੋਸੀਡਿੰਗ ਸ਼ੁਰੂ ਹੋਣੀ ਸੀ, ਤੇ ਸਪੀਕਰ ਆਪਣੀ ਸੀਟ ਤੇ ਆਇਆ ਤੇ ਨਾਲ ਹੀ ਸਾਡੇ ਭਾਈ ਸਾਹਿਬ ਨੂੰ, ਗ੍ਰੰਥੀ ਸਿੰਘ ਨੂੰ ਬੁਲਾ ਕੇ ਕਿਹਾ ਵੀ ਤੁਸੀਂ ਅਰਦਾਸ ਕਰੋ। ਜਦ ਸਪੀਕਰ ਇਸ ਮੁਲਕ ਦੀ ਪਾਰਲੀਮੈਂਟ ਸਭ ਤੋਂ ਸੁਪਰੀਮ ਪਾਰਲੀਮੈਂਟ ਹੈ, ਸੋਵਰਨ ਪਾਰਲੀਮੈਂਟ ਹੈ, ਉਹਦੇ ਵਿੱਚ ਜਦੋਂ ਭਾਈ ਸਾਹਿਬ ਨੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਨਾ, ਤੇ ਮੇਰੀ ਰੂਹ ਨੇ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਨੂੰ ਦੱਸਿਆ ਕਿ ਅਸੀਂ ਤੁਹਾਨੂੰ ਭੁੱਲੇ ਨਹੀਂ। ਜਿਨ੍ਹਾਂ ਨੇ ਤੁਹਾਨੂੰ ਵੱਖਵਾਦੀ, ਅੱਤਵਾਦੀ ਲਾਣੇ, ਅੱਜ ਉਹਨਾਂ ਦੇ ਮੂੰਹ ਤੇ ਚੰਡ ਪਈ ਆ, ਕਿਉਂਕਿ ਅੱਜ ਇਸ ਪਾਰਲੀਮੈਂਟ ਦੇ ਵਿੱਚ ਤੁਹਾਡੇ ਲਈ ਅਰਦਾਸ। ਡਾਕਟਰ ਅਮਰਜੀਤ ਸਿੰਘ ਇੱਥੇ ਬੈਠੇ ਆ। ਕਦੇ ਅਸੀਂ ਉਸ ਯੂਨਾਈਟਿਡ ਸਟੇਟਸ ਕਾਂਗਰਸ ਦੇ ਅੱਗੇ ਜਦੋਂ ਸਮਾਗਮ ਕਰਦੇ ਸੀ ਤੇ ਉਹਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਉਂਦੇ ਸਨ। ਉਸ ਦਿਨ ਪਹਿਲੀ ਵਾਰੀ ਮੈਨੂੰ ਆਜ਼ਾਦ ਹੋਇਆ ਕਿ ਮੈਂ ਉਸ ਪਾਰਲੀਮੈਂਟ ਦੇ ਵਿੱਚ ਖਲੋ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ। ਇਹ ਕੰਮ ਐਡੇ ਸੌਖੇ ਨਹੀਂ। ਇਹਦੇ ਵਾਸਤੇ ਬਹੁਤ ਸਾਰੀਆਂ ਜਨਰੇਸ਼ਨਸ ਨੇ ਸੈਕਰੀਫਾਈਸ ਕੀਤਾ, ਕਈ ਸਾਲ ਇਹਦੇ ਪਿੱਛੇ ਲੱਗੇ ਆ ਤੇ ਇਹ ਸਟੇਜ ਆਈ। ਸਾਡਾ ਦੁਖਾਂਤ ਅੱਜ ਦੁਨੀਆ ਤੱਕ ਪਹੁੰਚਿਆ ਵਾ। ਔਰ ਉੱਥੇ ਜਿਹੜੇ ਕਾਂਗਰਸਮੈਨ ਆਏ ਸੀ, ਟੀਵੀ 84 ਨੇ ਸਾਰਾ ਰਿਕਾਰਡ ਕੀਤਾ ਜੋ ਕੁਝ ਉਹਨਾਂ ਨੇ ਉੱਥੇ ਕਿਹਾ, ਉਹ ਤੁਸੀਂ ਸੁਣੋ। ਇੱਕ ਜ਼ਮਾਨਾ ਸੀ ਜਦੋਂ ਅਸੀਂ ਕਾਂਗਰਸ ਦੇ ਨਾਲ ਗੱਲ ਕਰਨ ਜਾਂਦੇ ਸੀ, ਕਾਂਗਰਸਮੈਨਾਂ ਨਾਲ, ਤੇ ਬਹੁਤ ਔਖਾ ਸੀ ਗੱਲ ਕਰਨਾ। ਪਿਛਲੇ ਜਦੋਂ ਦਾ ਇਸੇ ਕਾਕਸ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਦਾ ਮੈਂ ਵੀ ਇਸ ਪ੍ਰੋਸੈਸ 'ਚ ਇਨਵੋਲਵ ਹਾਂ, ਜਿਹੜੀ ਮੇਰੀ ਛੋਟੀ ਮੋਟੀ ਸੇਵਾ ਕਰਦਾ ਰਹਿਣਾ। ਮੇਨ ਤਾਂ ਡਾਕਟਰ ਪ੍ਰੀਤਪਾਲ ਸਿੰਘ ਹੀ ਹੈ। ਬਹੁਤ ਔਖਾ ਸੀ ਜਦੋਂ ਕਾਕਸ ਬਣਿਆ ਤੇ ਨਰਪੁਮਾ ਰਾਓ ਜਿਹੜੀ ਇੰਡੀਅਨ ਐਂਬੈਸੇਡਰ ਆ, ਉਹ ਇੱਕ ਕਾਂਗਰਸਮੈਨ ਦੇ ਕੋਲ ਗਏ। ਇਹ ਲੋਕ ਨੇ ਜਿਨ੍ਹਾਂ ਦਾ ਖਾਲਿਸਤਾਨੀ ਬੈਕਗ੍ਰਾਉਂਡ ਆ। ਕਾਕਸ ਨਹੀਂ ਬਣਨਾ ਚਾਹੀਦਾ। ਜੇ ਹਿੰਦੂ ਕਾਕਸ, ਆਪਣਾ ਇੰਡੀਅਨ ਕਾਕਸ ਆ, ਤੇ ਸਿੱਖ ਕਾਕਸ ਦੀ ਕੀ ਲੋੜ ਹੈ? ਕਿਉਂਕਿ ਉਹਨਾਂ ਨੂੰ ਪਤਾ ਸੀ ਅਲਟੀਮੇਟ ਪੀੜ ਜਿਹੜੀ ਸੀ ਉਹ ਇਹ ਨਹੀਂ ਸੀ ਵੀ ਸਿੱਖਾਂ ਦਾ ਕਾਕਸ ਬਣ ਜਾਏਗਾ, ਤੁਹਾਡੀ ਵੱਖਰੀ ਹੋਂਦ ਸਥਾਪਿਤ ਹੋਏਗੀ। ਇਸ ਚੀਜ਼ ਦਾ ਰੌਲਾ ਸੀ। ਇਹ ਹੋਰ ਗੱਲ ਹੈ ਵੀ ਪਿਛਲੇ ਸਾਲ ਉਹਨਾਂ ਨੇ ਆਪਣਾ ਹਿੰਦੂ ਕਾਕਸ ਬਣਾਇਆ ਵਾ। ਇੰਡੀਅਨ ਕਾਕਸ ਦੇ ਹੁੰਦਿਆਂ ਹੋਇਆਂ ਵੀ ਉਹਨਾਂ ਆਪਣਾ ਹਿੰਦੂ ਕਾਕਸ ਇੱਥੇ ਬਣਾ ਲਿਆ ਵਾ। ਪਰ ਹੁਣ ਸਮਾਂ ਇਦਾਂ ਦਾ ਬਣਦਾ ਜਾ ਰਿਹਾ ਵੀ ਸਾਡਾ ਹੁਣ ਕੰਮ ਬਹੁਤ ਨੇੜੇ ਆ। ਜੋ ਕੁਛ ਹੈ ਪਿੱਛੇ 'ਚ 3 ਦਿਨ ਦਾ ਤਮਾਸ਼ਾ ਲੱਗਾ ਉੱਥੇ ਹਿੰਦੁਸਤਾਨ 'ਚ, ਉਹਨੇ ਇੰਡੀਆ ਨੂੰ ਪੂਰੀ ਦੁਨੀਆ 'ਚ ਐਕਸਪੋਜ਼ ਕਰ ਦਿੱਤਾ ਵਾ ਕਿ ਇੰਡੀਆ ਕਿੰਨਾ ਕੁ ਤਗੜਾ ਵਾ, ਉਹਦੀਆਂ ਫਾਲਟ ਲਾਈਨਸ ਕੀ ਆ। ਅਮਰੀਕਨ ਇਸਟੈਬਲਿਸ਼ਮੈਂਟ ਜਿਹੜੀ ਬੜੇ ਲੰਮੇ ਸਮੇਂ ਤੋਂ ਇਸ ਐਫਰਟ 'ਚ ਲੱਗੀ ਸੀ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇੰਡੀਆ ਨੂੰ ਚੀਨ ਦੇ ਮੁਕਾਬਲੇ 'ਚ ਖਿਲਾਰਨਾ, ਕਿਉਂਕਿ ਇਹਨਾਂ ਦਾ ਜਿਹੜਾ ਵੱਡਾ ਮੇਜਰ ਏਮ ਆ ਉਹ ਚੀਨ ਆ। ਅਮਰੀਕਨ ਫੋਰਨ ਪਾਲਿਸੀ ਦਾ ਜਿਹੜਾ ਸਭ ਤੋਂ ਇਸ ਵਕਤ ਫੋਰਨ ਪਾਲਿਸੀ ਚੈਲੰਜ ਆ ਉਹ ਚੀਨ ਦੇ ਪ੍ਰਭਾਵ ਨੂੰ ਕੰਟਰੋਲ ਕਰਨਾ। ਪਿਛਲੇ 15-20 ਸਾਲ ਇਹਨਾਂ ਨੇ ਇੰਡੀਆ ਨੂੰ ਬਲੈਂਕ ਚੈੱਕ ਲਿਖ ਕੇ ਦਿੱਤੇ, ਹਰ ਤਰ੍ਹਾਂ ਨਾਲ ਸਪੋਰਟ ਕੀਤਾ। ਉੱਥੋਂ ਬੰਦਿਆਂ ਨੂੰ ਲਿਆ ਕੇ ਇੱਥੇ ਸੈਟਲ ਕਰਨ ਦੀ ਗੱਲ ਹੋਵੇ, ਕੰਟਰੈਕਟਸ ਦੀ ਗੱਲ ਹੋਵੇ, ਟੈਕਨੋਲੋਜੀ ਟ੍ਰਾਂਸਫਰ ਦੀ ਗੱਲ ਹੋਵੇ, ਟ੍ਰੇਡ ਏਡ ਟਾਈਜ਼ ਦੀ ਗੱਲ ਹੋਵੇ, ਬਹੁਤ ਜ਼ਿਆਦਾ ਸਪੋਰਟ ਕੀਤਾ। ਪਰ ਇਹ ਜਿਹੜਾ 3 ਦਿਨ ਦਾ ਤਮਾਸ਼ਾ ਚੱਲਿਆ ਨਾ, ਜਿਹੜਾ ਮੈਂ ਸਮਝਦਾ ਕਿ ਇੰਡੀਆ ਪਾਕਿਸਤਾਨ ਦਾ ਤਮਾਸ਼ਾ ਨਹੀਂ ਸੀ, ਇਹ ਚਾਈਨਾ US ਦਾ ਤਮਾਸ਼ਾ ਸੀ। ਉਹ 'ਚ ਅਮਰੀਕਾ ਨੂੰ ਪਤਾ ਲੱਗ ਗਿਆ ਵੀ ਅਸੀਂ ਗਲਤ ਮੁਲਕ ਤੇ ਗਲਤ ਲੀਡਰਸ਼ਿਪ ਤੇ ਇਨਵੈਸਟ। ਅਸੀਂ ਇਹਨਾਂ ਨੂੰ ਬੜੀ ਵਾਰੀ, ਜਿੰਨੀ ਕੁ ਸਾਡੀ ਅਪਰੋਚ ਆ, ਇੱਥੇ ਜਿਹੜੇ ਹਾਊਸਿਸ ਆ ਜਿਨ੍ਹਾਂ ਦਾ ਇਨਫਲੂਐਂਸ ਹੈ ਉਹਨਾਂ ਨੂੰ ਸਮਝਾਉਂਦੇ ਸੀ ਤੁਸੀਂ ਗਲਤ ਬੰਦਿਆਂ ਤੇ ਇਨਵੈਸਟ ਕਰ ਰਹੇ ਹੋ। ਇਹ ਕਦੇ ਚੀਨ ਦੇ ਮੁਕਾਬਲੇ 'ਚ ਖੜੇ ਨਹੀਂ ਹੋ ਸਕਦੇ। ਵਿਸ਼ਵ ਗੁਰੂ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਸ਼ਵ ਗੁਰੂ ਹਾਂ। ਭਾਈ ਗੱਬਰ ਸਿੰਘ ਚਾਹ ਵਾਲਾ ਉਹ ਕਹਿੰਦਾ ਮੈਂ ਦੁਨੀਆ ਦੇ ਮਸਲੇ ਮੁਕਾਨਾ ਵਾਂ। ਯੂਕਰੇਨ ਤੇ ਰਸ਼ੀਆ ਦੀ ਜੰਗ ਦੇ ਵਿੱਚ ਮੈਂ ਉੱਥੇ ਪਰਮਾਣੂ ਹਥਿਆਰ ਵਰਤਣ ਲੱਗੇ ਸੀ, ਮੈਂ ਯੁੱਧ ਵਿਰਾਮ ਕਰਾਉਣ ਦੀ ਕੋਸ਼ਿਸ਼ ਕੀਤੀ, ਮੇਰੀ ਵਜ੍ਹਾ ਤੋਂ ਪਰਮਾਣੂ ਹਥਿਆਰ ਨਹੀਂ ਵਰਤੇ ਗਏ। ਤੇ ਭਾਈ ਚਾਹ ਵਾਲੇ ਦੀ ਜੰਗ ਦਾ ਫੈਸਲਾ ਇੱਥੇ ਵਾਸ਼ਿੰਗਟਨ DC 'ਚ ਹੋਇਆ। ਇੱਕ ਟਵੀਟ ਨੇ ਹੀ ਸਰੈਂਡਰ ਕਰਾ ਦਿੱਤਾ। ਸੋ ਇਹ ਤੋਂ ਸਾਨੂੰ ਸਮਝਣਾ ਚਾਹੀਦਾ ਕਿ ਉਹਨਾਂ ਜਿਨ੍ਹਾਂ ਨੇ ਭਾਈ ਚਾਹ ਵਾਲੇ ਕੋਲ ਸਰੈਂਡਰ ਕਰਾਇਆ ਨਾ, ਅੱਜ ਤੁਹਾਡੇ ਨਾਲ ਖਲੋਤੇ ਨੇ ਕਾਂਗਰਸ 'ਚ ਆ ਕੇ 12-13 ਕਾਂਗਰਸਮੈਨ ਐਵੇਂ ਨਹੀਂ ਕਹਿ ਕੇ ਗਏ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਜੋ ਵਿਤਕਰੇ ਹੋਏ ਆ, ਤੁਹਾਡੇ ਨਾਲ ਜੋ ਜ਼ੁਲਮ ਹੋਇਆ ਉਹਨਾਂ ਨੂੰ ਇਕਨੋਲੇਜ ਕਰਨੇ ਆ। ਹਵਾ ਦਾ ਰੁਖ ਬਦਲ ਰਿਹਾ ਵਾ, ਦੁਨੀਆ ਦੀ ਡਾਇਰੈਕਸ਼ਨ ਬਦਲ ਰਹੀ ਆ। ਪਰ ਸੋਚਣ ਦੀ ਗੱਲ ਇਹ ਹੈ ਕਿ ਕੀ ਅਸੀਂ ਤਿਆਰ ਹਾਂ? ਸਾਨੂੰ ਆਪਣੀ ਤਿਆਰੀ ਬਾਰੇ ਸੋਚਣਾ ਚਾਹੀਦਾ। 47 'ਚ ਵੀ ਇਦਾਂ ਦੀ ਸਿਚੁਏਸ਼ਨ। ਤੁਹਾਡੀਆਂ ਜਿਹੜੀਆਂ ਸੇਵਾਵਾਂ ਬ੍ਰਿਟਿਸ਼ ਐਮਪਾਇਰ ਲਈ ਸੀ ਉਹਨੂੰ ਅਗਲਿਆਂ ਨੇ ਸਿਰ ਮੱਥੇ ਤੇ ਰੱਖੀ। ਮਾਰਸ਼ਲ ਪਲਾਨ ਆਇਆ, ਦੁਨੀਆ ਦੀ ਰੀਕਲੋਨਲਾਈਜੇਸ਼ਨ ਸ਼ੁਰੂ ਹੋਈ। ਇਹ ਜਿਹੜਾ ਝੂਠਾ ਜਿਹਾ ਨੈਰੇਟਿਵ ਪੜਾਇਆ ਜਾਂਦਾ ਨਾ ਪਾਕਿਸਤਾਨ ਦੀ ਇੰਡੀਆ ਦੀ ਹਿਸਟਰੀ 'ਚ, ਸਭ ਬਕਵਾਸ ਆ ਵੀ ਗਾਂਧੀ ਨੇ ਡਾਂਡੀ ਮਾਰਚ ਕਰ ਦਿੱਤਾ ਤੇ ਜਿਨਾਹ ਸਾਹਿਬ ਨੇ ਪਾਕਿਸਤਾਨ ਜਿੱਤ ਲਿਆ। ਇਟਸ ਆਲ ਬੁਲਸ਼ਿਟ। ਇਦਾਂ ਦੀ ਕੋਈ ਗੱਲ ਨਹੀਂ।
ਵਰਲਡ ਵਾਰ ਦੇ ਬਾਅਦ ਬ੍ਰਿਟਨ ਔਰ ਫਰਾਂਸ ਦੋਵਾਂ ਦੀ ਇਕਨੋਮੀ ਇੰਨੀ ਜਿਹੜੀ ਸੀ ਉਹ ਡਿੱਗ ਚੁੱਕੀ ਸੀ ਕਿ ਕਾਲੋਨੀਜ਼ ਨੂੰ ਸਾਂਭਣਾ ਉਹਨਾਂ ਦੇ ਵਾਸਤਾ ਰੋਕ ਨਹੀਂ ਸੀ। ਇਸੇ ਮੁਲਕ ਨੇ ਜਿਹਦੇ ਤੁਸੀਂ ਵਸਨੀਕ ਹੋ, ਇਹਨਾਂ ਨੇ ਮਾਰਸ਼ਲ ਪਲਾਨ ਦਿੱਤਾ। ਮਾਰਸ਼ਲ ਪਲਾਨ ਇਹ ਸੂਰਤ 'ਚ ਦਿੱਤਾ ਵੀ ਤੁਸੀਂ ਜਿੰਨੀਆਂ ਕਾਲੋਨੀਜ਼ ਆ ਉਹਨਾਂ ਨੂੰ ਖਾਲੀ ਕਰੋ ਤੇ ਜਿਹੜੀਆਂ ਤੁਹਾਡੀਆਂ ਮੇਨ ਲੈਂਡ ਆ ਉੱਥੇ ਰਾਜ ਕਰੋ। ਉਹਦੇ ਨਤੀਜੇ ਡੀਕਲੋਨਲਾਈਜੇਸ਼ਨ ਪ੍ਰੋਸੈਸ ਦੇ ਨਤੀਜੇ 'ਚ ਦੁਨੀਆ 'ਚ 100 ਤੋਂ ਜ਼ਿਆਦਾ ਨਵੀਆਂ ਸਟੇਟਸ ਬਣੀ। ਸੋ ਫੈਸਲਾ ਉਦੋਂ ਵੀ ਇੱਥੋਂ ਹੋਇਆ ਸੀ, ਅੱਜ ਵੀ ਫੈਸਲਾ ਇੱਥੋਂ ਹੀ ਹੋਣਾ। ਪਰ ਉਸ ਸਮੇਂ ਜਿਸ ਵੇਲੇ ਫੈਸਲਾ ਹੋ ਰਿਹਾ ਸੀ ਤੇ ਆਪਣੀ ਉਦੋਂ ਦੀ ਹਾਲਤ ਦੇਖੋ। ਜਿਨਾਹ ਨੂੰ ਫਿਕਰ ਆ ਕਿ ਉਹਨੇ ਪਾਕਿਸਤਾਨ ਲੈਣਾ। ਗਾਂਧੀ ਨਹਿਰੂ ਦੀ ਸੋਚ ਆ ਵੀ ਅਸੀਂ ਜਿਹੜੇ ਇੰਡੀਆ ਜਿਹੇ 502 ਇੰਡੀਪੈਂਡੈਂਟ ਰਿਆਸਤਾਂ ਇਹਨਾਂ ਨੂੰ ਕਿਸ ਤਰ੍ਹਾਂ ਹੜਪ ਕਰਨਾ। ਸਾਡੀ ਸੋਚ ਕੀ ਹੈ? ਸਾਡੀ ਸੋਚ ਕੁਛ ਵੀ ਨਹੀਂ। ਸਾਡੀ ਸੋਚ ਇਹ ਆ ਵੀ ਅਸਾਂ ਹਿੰਦੁਸਤਾਨ 'ਚ ਰਹਿਣਾ। ਅੰਗਰੇਜ਼ ਬਾਰ-ਬਾਰ ਕਹਿ ਰਿਹਾ, ਸਰ ਪੈਂਡਲ ਮੂਨ ਦੀ ਕਿਤਾਬ ਆ ਉਹ ਪੜ੍ਹੋ। ਉਹਨੂੰ ਸਿੱਖਾਂ ਪ੍ਰਤੀ ਬਹੁਤ ਪਿਆਰ ਸੀਗਾ। ਉਹ ਬਾਰ-ਬਾਰ ਸਮਝਾਉਂਦਾ ਰਿਹਾ ਵੀ ਕੋਈ ਨਾ ਕੋਈ ਆਪਣੀ ਡਿਮਾਂਡ ਰੱਖੋ, ਆਪਣੀ ਕੈਪੈਸਿਟੀ ਬਿਲਡਿੰਗ ਕਰੋ, ਜਾ ਕੇ ਅੰਗੇਜ ਕਰੋ। ਤੁਸੀਂ ਸਭ ਤੋਂ ਜ਼ਿਆਦਾ ਐਡਵਾਂਟੇਜੀਅਸ ਪੋਜੀਸ਼ਨ 'ਚੋਂ ਕਿ ਜੇ ਤੁਸੀਂ ਜਿਨ੍ਹਾਂ ਕੋਲ ਕੁਝ ਮੰਗਦੇ ਉਹ ਵੀ ਦੇਗਾ। ਕਿਉਂਕਿ ਜੇ ਪੰਜਾਬ ਹੀ ਰਹਿੰਦਾ, ਅੱਗੇ ਯੂਪੀ 'ਚ ਮੁਸਲਮਾਨ ਸੀ, ਬਿਹਾਰ 'ਚ ਮੁਸਲਮਾਨ ਸੀ, ਪਾਕਿਸਤਾਨ ਦਾ ਨਕਸ਼ਾ ਕੁਝ ਹੋਰ ਹੋਵੇਗਾ। ਤਾਂ ਤੁਸੀਂ ਐਡਵਾਂਟੇਜੀਅਸ ਹੋ। ਤੁਸੀਂ ਨਹਿਰੂ ਕੋਲੋਂ ਮੰਗ ਲਓ, ਗਾਂਧੀ ਕੋਲੋਂ ਮੰਗ ਲਓ, ਤੁਹਾਨੂੰ ਸਭ ਕੁਝ ਮਿਲ ਸਕਦਾ। ਪਰ ਅਸਾਂ ਆਪਣੇ ਹੱਥ ਵੱਢ ਕੇ ਫੜਾ ਦਿੱਤੇ। ਅਸੀਂ ਉਸ ਵੇਲੇ ਵੀ ਪੰਜਾਬ ਅਸੈਂਬਲੀ ਦੇ ਬਾਹਰ ਕਿਰਪਾਨਾਂ ਹਿਲਾ ਕੇ ਕਹਿੰਦੇ ਸਨ ਵੀ ਜੋ ਮੰਗੇਗਾ ਪਾਕਿਸਤਾਨ ਨੂੰ ਦੇਵਾਂਗੇ ਕਬਰਿਸਤਾਨ। ਸਾਡਾ ਉਹ ਮੁੱਦਾ ਇਹੀ ਸੀ ਵੀ ਅਸਾਂ ਉਹ ਨਹੀਂ ਬਣਨ ਦੇਣਾ, ਇਹ ਨਹੀਂ ਬਣਨ ਦੇਣਾ। ਨਤੀਜਾ ਕੀ ਹੋਇਆ? ਪਾਕਿਸਤਾਨ ਵਾਲੇ ਪਾਕਿਸਤਾਨ ਲੈ ਗਏ, ਹਿੰਦੁਸਤਾਨ ਵਾਲੇ ਹਿੰਦੁਸਤਾਨ ਲੈ ਗਏ। ਅਸੀਂ ਉੱਥੇ ਦੇ ਉੱਥੇ ਰੋਂਦੇ ਰਹਿ ਗਏ ਤੇ ਅੱਜ ਤੱਕ ਰੋ ਰਹੇ ਹਾਂ। ਅੱਜ ਫੇਰ ਹਾਲਾਤ ਬਣ ਰਹੇ ਆ ਜਿਹਦੇ ਵਿੱਚ ਦੁਨੀਆ ਤੁਹਾਨੂੰ ਮਾਨਤਾ ਦੇ ਸਕਦੀ ਆ। ਤੁਸੀਂ ਉਸ ਵਕਤ ਉਸ ਰੀਜਨ ਦੀ ਸਭ ਤੋਂ ਵੱਡੀ ਤਾਕਤ ਹੈ ਇਸ ਵਿੱਚ ਚਾਈਨਾ। ਚਾਈਨਾ ਨੂੰ ਸਿੱਖਾਂ ਦਾ ਕੋਈ ਦਰਦ ਨਹੀਂ। ਔਰ ਵੈਸੇ ਵੀ ਚਾਈਨਾ ਦੀ ਫੋਰਨ ਪਾਲਿਸੀ ਆ, ਉਹ ਖੋਲ ਕੇ ਤੇ ਕਿਸੇ ਦੇ ਬਾਰੇ ਕੋਈ ਸਟੇਟਮੈਂਟ ਦਿੰਦੇ ਨਹੀਂ ਹੈਗੇ। ਉਹ ਅਮਰੀਕਾ ਨਹੀਂ ਹੈਗਾ ਵੀ ਉਹਦਾ ਸੈਕਟਰੀ ਆਫ ਸਟੇਟ ਇੱਕ ਸੋਹਣੇ ਜਿਹੇ ਪੋਡੀਅਮ ਤੇ ਆ ਕੇ ਖਲੋ ਕੇ ਸਟੇਟਮੈਂਟਾਂ ਦੇ। ਉਹ ਚੁੱਪ ਕਰਕੇ ਆਪਣਾ ਕੰਮ ਕਰਦੇ ਰਹਿੰਦੇ ਆ। ਉਹਨਾਂ ਨੇ ਜਿਹੜਾ ਪਾਕਿਸਤਾਨ ਹੈ ਉਹਦੇ 'ਚ ਬਹੁਤ ਵੱਡੀ ਗਵਾਦਰ ਪੋਰਟ ਤੇ ਇਨਵੈਸਟਮੈਂਟ ਕੀਤੀ ਹੈ। ਬਾਏ ਦਾ ਵੇ ਇਹ ਵੀ ਦੱਸਦਾ ਜਾਵਾਂ ਕਿ ਜਿਹੜਾ ਪਾਕਿਸਤਾਨ 'ਚ ਬਹੁਤ ਵੱਡਾ ਉਹਨਾਂ ਦਾ ਪੋਰਟ ਦਾ ਪ੍ਰੋਜੈਕਟ ਹੈ ਉਹ 'ਚ 91% ਜਿਹੜੇ ਸ਼ੇਅਰਸ ਆ, 91% ਜਿਹੜਾ ਉਹਦਾ ਫਾਇਦਾ ਪਹੁੰਚਣਾ ਜਦੋਂ ਆਪਰੇਸ਼ਨ ਹੋਣਾ ਉਹ ਚਾਈਨਾ ਨੂੰ ਮਿਲਣਾ। ਪਾਕਿਸਤਾਨ ਸਿਰਫ ਉਹ 'ਚ 9% ਦਾ ਬੈਨੀਫਿਸ਼ਰੀ ਆ। ਉਹਨਾਂ 91% ਜਿਹੜੇ ਉੱਥੇ ਉਹਨਾਂ ਦੀ ਇਨਵੈਸਟਮੈਂਟ ਆ ਨਾ, ਉਹ ਲੰਘਦੀ ਹੈ ਪੰਜਾਬ ਦੇ ਕੋਲੋਂ, ਉਹ ਲੰਘਦੀ ਹੈ ਕਸ਼ਮੀਰ ਦੇ ਵਿੱਚੋਂ। ਐਡੇ ਮੂਰਖ ਨਹੀਂ ਹੈਗੇ ਚੀਨ ਵਾਲੇ ਕਿ ਉਹਨਾਂ ਨੇ ਬਿਲੀਅਨਸ ਆਫ ਡਾਲਰ ਲਾ ਕੇ ਉਸ ਜ਼ੋਨ ਨੂੰ ਕਨਫਲਿਕਟਿੰਗ ਹੀ ਛੱਡਣ ਵਿੱਚ, ਜਿੱਥੇ ਕਦੇ ਇੰਡੀਆ ਜਿਹੜਾ ਵਾ ਉਹ ਸਾਰੇ ਦੇ ਸਾਰੇ ਆਪਣੇ ਮਿਜ਼ਾਈਲ ਸਿਸਟਮ ਜਿਹੜਾ ਉਹਨੇ ਪੰਜਾਬ 'ਚ ਲਾਏ, ਉਧਰ ਕਸ਼ਮੀਰ 'ਚ ਲਾਲਾ ਹੁੰਦੀ ਰਹੇ ਤੇ ਚੀਨ ਦੀ ਤੇ ਫਿਰ ਇਨਵੈਸਟਮੈਂਟ ਡੁੱਬ ਗਈ ਨਾ। ਉਹਨਾਂ ਨੇ ਬਹੁਤ ਸੋਚ ਸਮਝ ਕੇ ਇਨਵੈਸਟਮੈਂਟ ਕੀਤੀ ਆ। ਔਰ ਉਸ ਰੀਜਨ ਦੇ ਵਿੱਚ ਜਿੰਨੀ ਦੇਰ ਹੁਣ ਅਮਨ ਨਹੀਂ ਆਉਂਦਾ, ਜਿੰਨੀ ਦੇਰ ਉੱਤੇ ਚਿਕਨ ਨੈਕ ਕੱਟ ਕੇ 7 ਸਿਸਟਰ ਸਟੇਟ ਆਜ਼ਾਦ ਨਹੀਂ ਹੁੰਦੀਆਂ, ਜਿੰਨੀ ਦੇਰ ਕਸ਼ਮੀਰ ਦਾ ਮਸਲਾ ਰਿਜ਼ੋਲਵ ਨਹੀਂ ਹੁੰਦਾ ਤੇ ਜਿੰਨੀ ਦੇਰ ਖਾਲਿਸਤਾਨ ਨਹੀਂ ਬਣਦਾ, ਇਹ 1 ਰੋਡ 1 ਬੈਲਟ ਵਾਲਾ ਕਨਸੈਪਟ ਪੂਰਾ ਨਹੀਂ ਹੋਣਾ। ਸੋ ਸਾਡੇ ਕੌਮੀ ਕਾਰ ਦਾ ਜਿਹੜਾ ਵੇਲਾ ਹੈ ਨਾ ਹੁਣ ਬਹੁਤ ਨੇੜੇ ਆ। ਪਰ ਜੇ ਆਪਾਂ ਅੰਗੇਜ ਹੀ ਨਾ ਕਰ ਸਕੇ, ਜੇ ਅੱਜ ਵੀ ਅਸਾਂ ਬੜਕਾਂ ਹੀ ਮਾਰਨੀਆਂ ਮੋਦੀ ਦੀ ਤਰ੍ਹਾਂ, ਕੁੱਤਿਆਂ ਬਿੱਲਿਆਂ ਹੀ ਕਰਨੀ ਆ, ਤੇ ਕੋਈ ਨਹੀਂ ਫਿਰ ਕਿਸੇ ਹੋਰ ਦੇ ਬਾਰੇ ਉਹ ਸੋਚ ਲੈਣਗੇ। ਕਿਉਂਕਿ ਜੇ ਤੁਸੀਂ ਟੇਬਲ ਤੇ ਬਹਿ ਕੇ ਗੱਲ ਹੀ ਨਹੀਂ ਕਰਨੀ, ਜੇ ਕੈਪੈਸਿਟੀ ਬਿਲਡਿੰਗ ਹੀ ਨਹੀਂ ਕਰਨੀ, ਜੇ ਤੁਸੀਂ ਇਨਕਲੂਜਨ ਦੀ ਬਜਾਏ ਐਕਸਕਲੂਜਨ ਦੀ ਹੀ ਗੱਲ ਕਰਨੀ ਆ, ਜੇ ਤੁਸੀਂ ਇਹ ਕਹਿਣਾ ਵੀ ਪੰਜਾਬ 'ਚ ਸਿਰਫ ਸਿੱਖ ਹੀ ਰਹੇਗਾ ਸਾਡਾ, ਤੇ ਉਹ ਮੇਰੇ ਵਿਜ਼ਨ ਤੋਂ ਉਹ ਖਾਲਿਸਤਾਨ ਆ, ਉਹ ਪੰਜਾਬ ਆ ਜਿਹਦੇ ਵਿੱਚ ਮੁਸਲਮਾਨ ਆ, ਸਿੱਖ ਵੀ ਸਿੱਖ ਆ, ਜਿਹਦੇ 'ਚ ਦਲਿਤ ਵੀ ਆ, ਜਿਹਦੇ 'ਚ ਹਰ ਹਿੰਦੂ ਵੀ ਆ, ਸਾਰੇ ਵਸਦੇ ਆ, ਜਿਹ 'ਚ ਕੁਰਾਨ ਵੀ ਜਿਹੜਾ 1 ਲੱਖ 'ਚ ਖਰੀਦਿਆ ਜਾਂਦਾ ਵਾ। ਪਰ ਜੇ ਅਸਾਂ ਪੋਲਿਟਿਕਸ ਆਫ ਐਕਸਕਲੂਜਨ ਇਦਾਂ ਕਰਨੀ ਆ ਵੀ ਫਲਾਣੇ ਨੂੰ ਇਦਾਂ ਕਰ ਦਿਓ, ਉਹ ਕਰ ਦਿਓ, ਤੇ ਉਹ ਕਹਿਣਗੇ ਵੀ ਇਹ ਤਾਂ ਇੱਕ ਜੰਮਦਿਆਂ ਹੀ ਸਟੇਟ ਦਾ ਜਨਮ ਨਹੀਂ ਹੋਇਆ, ਇਦਾਂ ਦੀ ਸਟੇਟ ਕ੍ਰੀਏਟ ਕਰਨ ਜਾ ਰਹੇ ਜਿਹਦੇ 'ਚ ਕਿਸੇ ਹੋਰ ਦਾ ਸਰਵਾਈਵਲ ਹੀ ਨਹੀਂ। ਇਦਾਂ ਦੀ ਸਟੇਟ ਅੱਜ ਦੀ ਮਾਡਰਨ ਦੁਨੀਆ 'ਚ ਕੋਈ ਐਕਸੈਪਟ ਨਹੀਂ ਕਰੇ। ਉਹ ਹੋ ਸਕਦਾ ਵੀ ਉੱਤੇ ਇਨਵੈਸਟਮੈਂਟ ਕਰ ਦੇਣ ਨਾਰਥ ਈਸਟ ਵਾਲੇ ਪਾਸੇ, ਕੋਈ ਅਸਾਮ ਆਜ਼ਾਦ ਹੋ ਜਾਏ, ਕੋਈ ਅਰੁਣਾਚਲ ਪ੍ਰਦੇਸ਼ ਦੇਸ਼ ਬਣ ਜਾਏ, ਕੋਈ ਨਾਗਾਲੈਂਡ ਦੇਸ਼ ਬਣ ਜਾਏ। ਉਹਨਾਂ ਕੋਲ ਤਾਂ ਪਹਿਲਾਂ ਹੀ ਬਹੁਤ ਆਟੋਨਮੀ ਹੈ, ਤੁਸੀਂ ਫੇਰ ਰੋਂਦੇ ਰਹਿ ਜਾਓ। ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਇਹੀ ਸਮਾਂ ਕਿ ਆਪਾਂ ਵੱਧ ਤੋਂ ਵੱਧ ਲੌਬਿੰਗ ਕਰੀਏ, ਵੱਧ ਤੋਂ ਵੱਧ ਅੰਗੇਜ ਕਰੀਏ ਤੇ ਆਪਣੀ ਕੌਮ ਨੂੰ ਜਵਾਬਦੇਹ ਹੋਈਏ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਅੱਜ ਕਿਉਂਕਿ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਨਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਸ ਕੌਮ ਦੇ ਲੀਡਰ ਸੀ। ਦਰਬਾਰ ਸਾਹਿਬ 'ਚ ਬੈਠਦੇ ਸੀ, ਹਰ ਸਧਾਰਨ ਸਿੱਖ ਨੂੰ ਸੰਤਾਂ ਦੀ ਐਕਸੈਸ
ਮਾਈ ਭਾਈ ਸੰਤਾਂ ਨੂੰ ਜਾ ਕੇ ਮਿਲਦੇ ਸੀ, ਉਹਨਾਂ ਨਾਲ ਟਾਈਮ ਸਪੈਂਡ ਕਰਦੇ ਸੀ। ਉਹ ਲੋਕ ਜਿਸ ਤਰ੍ਹਾਂ ਡਾਕਟਰ ਪ੍ਰੀਤਪਾਲ ਸਿੰਘ ਇੱਥੇ ਬੈਠੇ ਆ, ਸਾਡੇ ਭੈਣ ਜੀ ਆ, ਜਿਹੜੇ ਸੰਤਾਂ ਨੂੰ ਪਰਸਨਲੀ ਮਿਲਦੇ ਰਹੇ ਆ, ਇਹਨਾਂ ਨੂੰ ਪੁੱਛ ਲਿਓ। ਉਹਨਾਂ ਦੀ ਜਾਨ ਤੋਂ ਜ਼ਿਆਦਾ ਕਿਸੇ ਨੂੰ ਖਤਰਾ ਨਹੀਂ ਸੀ ਨਾ। ਪੂਰੀ ਦੀ ਪੂਰੀ ਸਟੇਟ ਉਹਨਾਂ ਦੇ ਖਿਲਾਫ ਸੀ, ਬਾਹਰ ਟੈਂਕਾਂ ਤੋਪ ਸਨ, ਪੂਰਾ ਇੱਕ ਮਿਲਟਰੀ ਤੇ ਪੁਲਿਸ ਇਨਫਰਾਸਟ੍ਰਕਚਰ ਸੀ। ਉਹਨਾਂ ਨੇ ਕਦੇ ਨਹੀਂ ਕਿਹਾ ਵੀ ਮੇਰੀ ਜਾਨ ਨੂੰ ਖਤਰਾ, ਕੋਈ ਸਿੰਘ ਸਧਾਰਨ ਸਿੰਘ ਮੇਰੇ ਨੂੰ ਆ ਕੇ ਨਾ ਮਿਲੇ, ਕੋਈ ਮਾਈ ਭਾਈ ਨਾ ਮਿਲੇ। ਕਿਸੇ ਬੱਚਿਆਂ ਨੂੰ ਉਹਨਾਂ ਉਹ ਕੁਛੜੀ ਚੁੱਕੀ ਫਿਰਦੇ ਸੀ। ਅਖੀਰਲੇ ਸਮੇਂ ਤੱਕ ਉਹਨਾਂ ਦਾ ਇਹੀ ਵਰਤਾਰਾ ਰਿਹਾ, ਸ਼ਹੀਦੀ ਵਾਲੇ ਦਿਨ ਤੱਕ ਵੀ ਇਹੀ ਸਿਚੁਏਸ਼ਨ ਰਹੀ। ਅੱਜ ਕੱਲ ਦੀ ਲੀਡਰਸ਼ਿਪ ਜਿਹੜੀ ਆ, ਉਹ ਆਮ ਸਿੱਖ ਦੇ ਵਿੱਚ ਸਧਾਰਨ ਸਿੱਖ ਚ ਆ ਕੇ ਬਹਿਣਾ ਨਹੀਂ ਚਾਹੁੰਦੀ, ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਉਹਨੂੰ ਜਵਾਬ ਨਹੀਂ ਦੇਣਾ ਚਾਹੁੰਦੀ। ਅਜੇ ਖਾਲਿਸਤਾਨ ਬਣਿਆ ਨਹੀਂ। ਜੇ ਕੱਲ ਨੂੰ ਇਹੋ ਜਿਹੀ ਲੀਡਰਸ਼ਿਪ ਆ ਗਈ ਸਾਡੇ ਕੋਲ, ਜਿਹੜੀ ਸਾਡੇ ਨਾਲ ਨਾ ਬਹਿਣਾ ਚਾਹੇ, ਨਾ ਗੱਲ ਕਰਨਾ ਚਾਹੇ, ਨਾ ਜਵਾਬ ਦੇਣਾ ਚਾਹੇ, ਤੇ ਸਾਡਾ ਕੀ ਹਾਲ ਹੋਏਗਾ। ਸੋ ਆਪਣੀ ਕੈਪੈਸਿਟੀ ਬਿਲਡਿੰਗ ਕਰੀਏ, ਆਪਣੀ ਸੋਚ ਦਾ ਧਾਰਾ ਬਦਲੀਏ, ਆਪਣਾ ਕੰਮ ਕਰਨ ਦਾ ਤਰੀਕਾ ਬਦਲੀਏ। ਤੇ ਨਾਲ ਹੀ ਨਾਲ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਕੱਲ ਹਰ ਕੋਈ ਜਰਨਲਿਸਟ ਹੈ। ਜਿਸ ਬੰਦੇ ਦੇ ਹੱਥ 'ਚ ਵੀ ਸਮਾਰਟਫੋਨ ਹੈ, ਜਰਨਲਿਸਟ, ਭਾਵੇਂ ਉਹਦੀ ਟ੍ਰੇਨਿੰਗ ਹੈ ਜਾਂ ਨਹੀਂ ਹੈ। ਮੈਂ ਕਈ ਚੈਨਲ ਕਈ ਦੇਖਦਾ ਵਾਂ, ਉਹ ਕਹਿੰਦੇ ਤੇ ਆ ਵੀ ਅਸੀਂ ਕੌਮ ਨੂੰ ਚੜ੍ਹਦੀ ਕਲਾ 'ਚ ਰੱਖਿਆ, ਪਰ ਉਹ ਚੜ੍ਹਦੀ ਕਲਾ ਢਹਿੰਦੀ ਕਲਾ 'ਚ ਬਹੁਤ ਛੇਤੀ ਬਦਲ ਸਕਦੀ। ਜਿਵੇਂ ਤੁਸੀਂ ਕੌਮ ਨੂੰ ਫੂਕ ਦਾ ਇੰਨਾ ਕੁ ਬਾਟਾ ਛਕਾ ਦਿੰਦੇ ਆ ਨਾ, ਵੀ ਲੱਗੇ ਬਗੈਰ ਕੁਛ ਕੀਤਿਆਂ, ਬਗੈਰ ਕਿਸੇ ਐਫਰਟ ਦੇ। ਖਾਲਿਸਤਾਨ ਤੇ ਬਣਿਆ ਹੀ ਪਿਆ, ਬਸ ਸਵੇਰੇ ਉੱਠਣਾ, ਸੁਪਨੇ ਤੋਂ ਉੱਠਣਾ ਤੇ ਖਾਲਿਸਤਾਨ ਛੋੜਨਾ। ਇਦਾਂ ਵੀ ਨਹੀਂ ਹੋਣਾ। ਕੌਮ ਨੂੰ ਆਪਣੀ ਡਿਊ ਡਿਲੀਜੈਂਸ ਕਰਨੀ ਪੈਣੀ ਹੈ, ਰੀਅਲਿਸਟਿਕ ਰਹਿਣਾ ਪੈਣਾ ਜੇ ਖਾਲਿਸਤਾਨ ਲੈਣਾ। ਕਿਉਂਕਿ ਜਿਵੇਂ ਤੁਸੀਂ ਆ ਚੁਕਾਇਆ ਸੀ ਨਾ ਫੂਕ ਦਾ ਬਾਟਾ, ਗੋਦੀ ਮੀਡੀਆ ਨੇ ਕੌਨਫਲਿਕਟ 'ਚ ਵੀ ਕਰਾਚੀ ਪੋਰਟ ਤਬਾਹ ਕਰ ਦਿੱਤੀ, ਲਾਹੌਰ ਤੇ ਕਬਜ਼ਾ ਹੋ ਗਿਆ, ਚੀਫ ਆਫ ਆਰਮੀ ਸਟਾਫ ਅਰੈਸਟ ਹੋ ਗਿਆ, ਪ੍ਰਾਈਮ ਮਿਨਿਸਟਰ ਲੁਕ ਗਿਆ। ਜਦੋਂ ਫੂਕ ਨਿਕਲੀ ਤਾਂ ਲੱਗਾ ਵੀ ਇਹ ਤਾਂ ਕੱਖ ਵੀ ਨਹੀਂ ਹੋਇਆ। ਕੱਲ ਤੁਹਾਡਾ ਵੀ ਇਹ ਹਾਲ ਨਾ ਹੋਵੇ। ਸੋ ਜਿਹੜੇ ਬੰਦੇ ਕੌਮ ਨੂੰ ਫੂਕ ਦਾ ਬਾਟਾ ਛਕਾ ਰਹੇ ਨੇ ਨਾ, ਉਹ ਗੋਦੀ ਮੀਡੀਆ ਦਾ ਰੋਣਾ ਰੋਂਦੇ ਨੇ, ਪਰ ਆਪਣੇ ਜਰਨਲਿਜ਼ਮ ਵਾਲੇ ਪਾਸੇ ਵੀ ਥੋੜਾ ਧਿਆਨ ਕਰੋ ਕਿ ਤੁਸੀਂ ਕੀ ਕਰ ਰਹੇ ਹੋ। ਮੇਰੇ ਬਾਅਦ ਡਾਕਟਰ ਸਾਹਿਬ ਨੇ ਬੋਲਣਾ, ਗੱਲਾਂ ਤੇ ਬਹੁਤ ਸਾਰੀਆਂ ਵਾ, ਕੀਤੀਆਂ ਵੀ ਜਾ ਸਕਦੀਆਂ ਵਾ, ਪਰ ਅੱਜ ਲਈ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।